ਦਾ ਲੈਟੀਨੋ ਮੂਲ ਦਾ ਜਿਹੜਾ ਸੀਗਾ, ਕਹਿੰਦੇ ਵੀ ਆਪਣੀ ਕਾਰ 'ਚ ਜਾ ਰਿਹਾ ਸੀ, ਉਹਨੂੰ ਸਟਾਪ ਸਾਈਨ ਦੇ ਉੱਤੇ ਪੁਲਿਸ ਵੱਲੋਂ ਰੋਕਿਆ ਗਿਆ ਤੇ ਪੁਲਿਸ ਵਾਲਿਆਂ ਨੇ ਕਿਹਾ ਵੀ ਤੇਰੀ ਕਾਰ ਦਾ ਜਿਹੜਾ ਪਲੇਟ ਨਹੀਂ ਲੱਗਾ ਹੋਇਆ ਨੰਬਰ ਪਲੇਟ, ਤੇ ਉਸਨੇ ਕਿਹਾ ਵੀ ਮੈਂ ਨਵੀਂ ਕਾਰ ਲਈ ਆ। ਉਹ ਤੋਂ ਬਾਅਦ ਜਿਹੜਾ ਆਰਗੂਮੈਂਟ ਹੋਇਆ ਤੇ ਉਹਨੂੰ ਪੈਪਰ ਸਪਰੇ ਵੀ ਕੀਤਾ ਗਿਆ। ਸੋ ਇਹ ਇਸ਼ੂ ਜਿਹੜਾ ਆ ਬਹੁਤ ਵੱਡਾ ਬਣਿਆ ਵੀ ਜਿਹੜੀਆਂ ਪੁਲਿਸ ਦੀਆਂ ਗਾਈਡਲਾਈਨਸ ਆ ਉਹ ਉਹਨਾਂ ਨੇ ਫੋਲੋ ਨਹੀਂ ਕੀਤੀਆਂ ਹੈਗੀਆਂ। ਸੋ ਇੱਕ ਜਿਹੜਾ ਸਪੈਨਿਸ਼ ਮੂਲ ਦਾ ਹੀ ਪੁਲਿਸ ਆਫੀਸਰ ਸੀ ਉਸ ਨੂੰ ਫਾਇਰ ਕਰ ਦਿੱਤਾ ਗਿਆ, ਦੂਜਾ ਹਜੇ ਤੱਕ ਜਿਹੜਾ ਜੌਬ ਦੇ ਉੱਤੇ ਲੱਗਾ ਹੋਇਆ ਹੈ ਜੀ। ਆਫਿਸਰ ਜੋ ਗੁਏਟਰੇਜ਼ ਜਿਹੜੇ ਆ ਉਹਨਾਂ ਨੂੰ ਫਾਇਰ ਕੀਤਾ ਗਿਆ। ਇਹ ਪਿਛਲੇ ਸਾਲ 5 ਦਸੰਬਰ ਨੂੰ ਇੰਸੀਡੈਂਟ ਕਹਿੰਦੇ ਆ ਜਿਹੜੀ ਉਹ ਵਾਪਰੀ ਹੈਗੀ ਆ, ਅਤੇ ਇਹਨਾਂ ਨੇ ਜਿਹੜੇ ਇਸ ਆਰਮੀ ਵਾਲੇ ਆ ਉਹਨੇ ਲਿeutenant ਨੇ ਜਿਹੜਾ ਆ ਹੁਣ ਲਾ ਸੂਟ ਫਾਈਲ ਕਰਕੇ $1 ਮਿਲੀਅਨ ਦੇ ਹਰਜਾਨੇ ਦੀ ਵੀ ਜਿਹੜੀ ਇਸ ਦੇ ਵਿੱਚ ਨਾਲ ਦੇ ਨਾਲ ਮੰਗ ਕੀਤੀ ਆ। ਕਹਿੰਦੇ ਵੀ ਜਦੋਂ ਬਾਹਰ ਨਿਕਲ ਰਿਹਾ ਸੀ ਉਸਨੇ ਕਿਹਾ ਵੀ ਮੈਨੂੰ ਬਹੁਤ ਡਰ ਲੱਗ ਰਿਹਾ ਬਾਹਰ ਨਿਕਲਣ ਨੂੰ, ਤਾਂ ਇੱਕ ਪੁਲਿਸ ਅਫਸਰ ਨੇ ਕਿਹਾ ਹਾਂ ਬਾਈ ਯੂ ਸ਼ੁੱਡ ਵੀ, ਤੈਨੂੰ ਡਰ ਜਿਹੜਾ ਉਹ ਲੱਗਣਾ ਚਾਹੀਦਾ ਆ। ਪੁਲਿਸ ਵਾਲਿਆਂ ਦੀ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ ਨੰਬਰ ਪਲੇਟ ਜਿਹੜੀ ਉਹ ਨਜ਼ਰ ਨਹੀਂ ਸੀ ਆ ਰਹੀ, ਪਰ ਕਹਿੰਦੇ ਵੀ ਵੀਡੀਓ ਦੇ ਵਿੱਚ ਵੱਖ-ਵੱਖ ਇੰਸੀਡੈਂਟਸ ਜਦੋਂ ਕੈਪਚਰ ਹੋਏ ਸੀ ਉਸ ਦੇ ਦੌਰਾਨ ਜਿਹੜੀ ਨੰਬਰ ਪਲੇਟ ਆ ਉਸ ਦੇ ਪਿਛਲੇ ਸ਼ੀਸ਼ੇ ਦੇ ਇਨਸਾਈਡ ਕਹਿੰਦੇ ਸ਼ਾਇਦ ਉਸਨੇ ਲਗਾਈ ਹੋਈ ਸੀਗੀ ਅਤੇ ਉਹ ਨਜ਼ਰ ਆ ਰਹੀ ਸੀਗੀ। ਸੋ ਇਹ ਇੱਕ ਹੁਣ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਉੱਭਰਿਆ ਆ, ਇਹ ਉਦੋਂ ਹੀ ਹੁਣ ਗੱਲ ਸਾਹਮਣੇ ਆਈ ਹੈ ਹਰਜੋਤ ਸਿੰਘ ਜੀ ਜਦੋਂ ਇਹ ਵੀਡੀਓ ਜਿਹੜੀ ਕਿਤੇ ਨਾ ਕਿਤੇ ਬਾਹਰ ਆਈ ਆ। ਉੱਧਰ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਮਿਨੀਐਪੋਲਿਸ ਦੇ ਵਿੱਚ ਜਿਹੜੀ ਆ ਕੱਲ੍ਹ ਜਿਹੜੀ ਆ ਇੱਕ 20 ਸਾਲਾਂ ਦੇ ਮੁੰਡੇ ਦੀ ਪੁਲਿਸ ਦੇ ਦੁਆਰਾ ਜਿਹੜੀ ਹੈ ਗੋਲੀਬਾਰੀ ਦੇ ਦੌਰਾਨ ਜਿਹੜੀ ਉਸਦੀ ਗੋਲੀ ਜਿਹੜੀ ਹੈ ਸ਼ੂਟਿੰਗ ਦੇ ਦੌਰਾਨ ਜਿਹੜੀ ਉਸਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਉੱਥੇ ਕਹਿੰਦੇ ਆ ਕਾਫੀ ਜ਼ਿਆਦਾ ਅਨਰੈਸਟ ਜਿਹੜਾ ਹੋ ਗਿਆ, ਕਈਆਂ ਨੇ ਪ੍ਰੋਟੈਸਟ ਕੀਤਾ ਅਤੇ ਇਸੇ ਦੌਰਾਨ ਜਿਹੜੀ ਰਾਈਟਿੰਗ ਲੂਟਿੰਗ ਆ ਉਹ ਵੀ ਜਿਹੜੀ ਉਹ ਹੋ ਗਈ। ਉਸ ਦੇ ਕਰਕੇ ਓਵਰਨਾਈਟ ਜਿਹੜਾ ਕਰਫਿਊ ਆ ਕਹਿੰਦੇ ਉੱਥੇ ਉਹ ਵੀ ਲਾਉਣਾ ਪਿਆ। ਬਰੁਕਲਿਨ ਸੈਂਟਰ ਮਿਨੀਐਪੋਲਿਸ ਦੇ ਵਿੱਚ ਇਹ ਜਿਹੜੀ ਆ ਉਹ ਘਟਨਾ ਵਾਪਰੀ ਆ। ਉਸ ਤੋਂ ਬਾਅਦ ਦੇ ਵਿੱਚ ਮਿਨੀਸੋਟਾ ਦੇ ਜਿਹੜੇ ਸਟੇਟ ਪੈਟਰੋਲ ਟਰੂਪਰਸ ਆ ਉਹਨਾਂ ਜਿਹੜੇ ਆ ਉਹ ਗਾਰਡ ਦੇ ਲਈ ਜਿਹੜੇ ਕਿ ਉੱਥੇ ਦੀ ਸਿਟੀ ਆ ਉੱਥੇ ਸਾਰੀਆਂ ਚੀਜ਼ਾਂ ਦੀ ਦੇਖਭਾਲ ਕਰਨ ਦੇ ਲਈ ਜਿਹੜੀ ਸੁਰੱਖਿਆ ਦੇ ਲਈ ਉਹਨਾਂ ਨੂੰ ਜਿਹੜਾ ਉੱਥੇ ਲਾਉਣਾ ਪਿਆ ਸੀਗਾ। ਜੀ ਅਗਲੀ ਖਬਰ ਜਿਹੜੀ ਜਾਰਜੀਆ ਤੋਂ ਆ ਰਹੀ ਆ, ਜਾਰਜੀਆ ਦੇ ਵਿੱਚ 3 ਜਿਹੜੇ ਆਫੀਸਰਸ ਆ ਉਹਨਾਂ ਦੇ ਸੱਟਾਂ ਲੱਗ ਗਈਆਂ ਤੇ ਇੱਕ ਜਿਹੜਾ ਸਸਪੈਕਟ ਹੈਗਾ ਆ ਉਸ ਨੂੰ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਤੇ ਇੱਕ ਜਿਹੜਾ ਸਸਪੈਕਟ ਆ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਆ। ਜਾਰਜੀਆ ਸਟੇਟ ਦੇ ਜਿਹੜੇ ਪੈਟਰੋਲ ਟਰੂਪਰਸ ਆ ਉਹਨਾਂ ਨੇ ਇੱਕ ਨਿਸਾਨ ਪੈਸੰਜਰ ਜਿਹੜੀ ਸੀਗੀ ਉਸ ਗੱਡੀ ਨੂੰ ਜਿੱਦਾਂ ਅੱਜ ਸਵੇਰੇ 3:30 ਵਜੇ ਦੇ ਕਰੀਬ ਜਿਹੜਾ ਇੰਟਰਸਟੇਟ ਹਾਈਵੇ 20 ਆ ਉੱਥੇ ਰੋਕਿਆ ਕੈਰਲ ਕਾਉਂਟੀ ਦੇ ਵਿੱਚ, ਤੇ ਜਿਹੜਾ ਸਸਪੈਕਟ ਸੀ ਕਹਿੰਦੇ 111 ਮੀਲਸ ਪਰ ਆਵਰ ਦੇ ਹਿਸਾਬ ਨਾਲ ਜਾ ਰਿਹਾ ਸੀ ਤੇ ਉਸਨੇ ਪੁਲਿਸ ਵਾਲਿਆਂ ਤੇ ਗੋਲੀਆਂ ਚਲਾਈਆਂ। ਸੋ ਲੱਕਲੀ ਪੁਲਿਸ ਵਾਲਿਆਂ ਦੀ ਕਿਸੇ ਦੇ ਜੇ ਸੀਰੀਅਸ ਇੰਜਰੀ ਨਹੀਂ ਆਈ ਪਰ ਸੱਟਾਂ ਜ਼ਰੂਰ ਲੱਗੀਆਂ, ਪਰ ਇੱਕ ਸਸਪੈਕਟ ਨੂੰ ਗੋਲੀਆਂ ਮਾਰ ਕੇ ਪੁਲਿਸ ਵੱਲੋਂ ਫਿਰ ਮਾਰ ਦਿੱਤਾ ਗਿਆ। ਜੀ ਬਿਲਕੁਲ। ਸੋ ਇਹ ਬੜੀ ਹੀ ਮੰਦਭਾਗੀ ਘਟਨਾ ਜਿਹੜੀ ਇੱਥੇ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੁਲਿਸ ਦੀ ਜਿਹੜੀ ਆ ਜੀ ਸੂਚਨਾ ਦੇ ਮੁਤਾਬਕ ਇੱਕ 11 ਸਾਲਾਂ ਦਾ ਜਿਹੜਾ ਬੱਚਾ ਆ ਡੈਲਸ ਦੇ ਵਿੱਚ ਉਸ ਦੀ ਗੋਲੀ ਦੇ ਨਾਲ ਜਿਹੜੀ ਕਹਿੰਦੇ ਵੀ ਮੌਤ ਹੋ ਗਈ ਆ। ਕਹਿੰਦੇ ਵੀ 9 ਸਾਲਾਂ ਦੇ ਇੱਕ ਜਿਹੜੇ ਬੱਚੇ ਨੂੰ ਇੱਕ ਵਹੀਕਲ ਦੇ ਵਿੱਚ ਬੰਦੂਕ ਜਿਹੜੀ ਉਹ ਮਿਲੀ ਸੀਗੀ ਅਤੇ ਇਸੇ ਦੇ ਦੌਰਾਨ ਕਹਿੰਦੇ ਵੀ ਗੋਲੀ ਚੱਲ ਗਈ 9 ਸਾਲਾਂ ਦੇ ਬੱਚੇ ਦੇ ਕੋਲੋਂ ਅਤੇ 11 ਸਾਲਾਂ ਦਾ ਬੱਚਾ ਜਿਹੜਾ ਆ ਉਹ ਉਸ ਦੀ ਉੱਥੇ ਮੌਤ ਹੋ ਗਈ ਆ। ਸੋ ਇਹ ਕਹਿੰਦੇ ਵੀ ਜਿਹੜੀ ਗਨ ਆ ਉੱਦਾਂ ਹੀ ਗੱਡੀ ਦੇ ਵਿੱਚ ਪਈ ਹੋਈ ਸੀ ਅਤੇ ਉਹ ਜਿਹੜੀ ਔਰਤ ਸੀਗੀ ਜਿਹੜੀ ਗੱਡੀ ਦੇ ਵਿੱਚ ਮੇ ਬੀ ਜਿਹੜੀ ਆ ਸ਼ਾਇਦ ਉਹਨਾਂ ਦੀ ਮਦਰ ਹੋਵੇ ਜਾਂ ਕੋਈ ਹੋਰ ਉਸ ਦੇ ਨਾਲ ਰਿਲੇਟਡ ਜਿਹੜੀ ਉਹ ਹੋ ਸਕਦੀ ਆ। ਅਤੇ ਕਹਿੰਦੇ ਵੀ ਉਹ ਸ਼ੋਪਿੰਗ ਦੇ ਲਈ ਜਦੋਂ ਉੱਥੇ ਜਿਹੜੀ ਉਹ ਜਾ ਰਹੀ ਸੀ ਅਤੇ ਇਹ ਘਟਨਾ ਜਿਹੜੀ ਉੱਥੇ ਵਾਪਰੀ ਹੈ ਡੈਲਸ ਟੈਕਸਸ ਦੇ ਵਿੱਚ। ਸੋ ਪੁਲਿਸ ਵਾਲੇ ਜਦ ਉੱਥੇ ਪਹੁੰਚੇ ਉਸ ਬੱਚੇ ਨੂੰ 11 ਸਾਲਾਂ ਦੇ ਬੱਚੇ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ, ਪਰ ਜਿਹੜਾ ਆ ਉਹ ਉੱਥੇ ਮ੍ਰਿਤਕ ਪਾਇਆ ਗਿਆ। ਸੋ ਕਹਿੰਦੇ ਇਨਵੈਸਟੀਗੇਟਰਸ ਨੇ ਜਿਹੜਾ ਕਿਹਾ ਵੀ 32 ਸਾਲਾਂ ਦੀ ਔਰਤ ਆ ਉਸਨੇ ਗੱਡੀ ਪਾਰਕ ਕੀਤੀ ਅਤੇ ਆਪਣੇ ਇਹ ਜਿਹੜੇ 2 ਬੱਚੇ ਆ
ਉਹਨਾਂ ਨੂੰ ਉਹਦੇ ਵਿੱਚ ਹੀ ਛੱਡ ਗਏ ਜਦ ਉਸ ਨੂੰ ਇੱਕ ਬੱਚੇ ਨੂੰ ਬੰਦੂਕ ਮਿਲੀ ਤੇ ਉਸ ਦੇ ਦੁਆਰਾ ਗੋਲੀ ਇਹ ਐਕਸੀਡੈਂਟ ਜਿਹੜਾ ਉਹ ਹੋ ਗਿਆ, ਗੋਲੀ ਜਿਹੜੀ ਉਹ ਚੱਲ ਗਈ। ਸੋ ਜਿਨ੍ਹਾਂ ਦੇ ਕੋਲ ਵੀ ਫਾਇਰ ਆਰਮਸ ਹੁੰਦੇ ਆ ਭਾਈ, ਬੱਚਿਆਂ ਦੇ ਲਾਗੇ ਇਰਦ ਗਿਰਦ ਇੱਦਾਂ ਬਿਲਕੁਲ ਵੀ ਜਿਹੜੇ ਉਹ ਨਹੀਂ ਰੱਖਣੇ। ਬੱਚਿਆਂ ਨੂੰ ਨਹੀਂ ਪਤਾ, ਕਈ ਵਾਰੀ ਉਸ ਨੂੰ ਖਿਡੌਣਾ ਹੀ ਸਮਝਦੇ ਆ ਅਤੇ ਉਹ ਇੱਦਾਂ ਦੀ ਮਾੜੀ ਜਿਹੜੀ ਘਟਨਾ ਆ ਉਹ ਵਾਪਰ ਜਾਂਦੀ ਆ। ਸੋ ਜਿਹੜੇ ਵੀ ਜਿਨ੍ਹਾਂ ਨੇ ਵੀ ਗਨਜ਼ ਜਿਹੜੀਆਂ ਉਹ ਰੱਖੀਆਂ, ਫਾਇਰ ਆਰਮਸ ਰੱਖੀਆਂ, ਮੋਸਟਲੀ ਤਾਂ ਉਸ ਦੀ ਬਹੁਤ ਵਧੀਆ ਟੇਕ ਕੇਅਰ ਕਰਦੇ ਆ, ਪਰ ਸਮਹਾਓ ਕਿਤੇ ਇੱਦਾਂ ਦੀ ਜਿਹੜੀ ਮਿਸਮੈਨੇਜਮੈਂਟ ਜਿਹੜੀ ਉਹ ਨਾ ਹੋ ਜਾਵੇ, ਇਸ ਲਈ ਜਿਹੜਾ ਉਹ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਘਰ ਦੇ ਵਿੱਚ ਵੀ ਹੋਵੇ, ਬਾਹਰ ਵੀ ਹੋਵੇ, ਜਿੱਥੇ ਵੀ ਤੁਸੀਂ ਲੈ ਕੇ ਜਾ ਰਹੇ ਆ, ਸੇਫਟੀ ਜਿਹੜੀ ਇਸ ਚੀਜ਼ ਦੇ ਵਿੱਚ ਬਹੁਤ ਵੱਡੀ ਤੇ ਅਹਿਮ ਜਿਹੜੀ ਉਹ ਚੀਜ਼ ਹੈਗੀ ਆ ਜੀ। ਇੰਟਰਨੈਸ਼ਨਲ ਲੈਵਲ ਦੇ ਉੱਤੇ ਜੇ ਅਗਲੀ ਖਬਰ ਵੱਲ ਜਾਈਏ, ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਜਿਹੜਾ ਆ ਇੱਕ ਤਰ੍ਹਾਂ ਨਾਲ ਜੰਗ ਵਾਲੀ ਸਥਿਤੀ ਬਣੀ ਹੋਈ ਹੈਗੀ ਆ। ਰਸ਼ੀਆ ਨੇ 80,000 ਦੇ ਕਰੀਬ ਜਿਹੜੇ ਆਪਣੇ ਟਰੂਪਸ ਹੈਗੇ ਆ ਉਹ ਯੂਕਰੇਨ ਦੇ ਬਾਰਡਰ ਦੇ ਉੱਤੇ ਤੇ ਕ੍ਰੀਮੀਆ ਜਿਹੜਾ ਆ ਰਸ਼ੀਆ ਨੇ ਪਿਛਲੇ ਸਮੇਂ ਦੇ ਦੌਰਾਨ ਧੱਕੇ ਨਾਲ ਆਪਣੇ ਕਬਜ਼ੇ 'ਚ ਲੈ ਲਿਆ ਸੀ, ਉੱਥੇ ਭੇਜੀ ਹੋਏ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਬਿਆਨ ਨੂੰ ਲੈ ਕੇ ਜਿਹੜੇ ਰਸ਼ੀਆ ਦੇ ਹੈੱਡ ਹੈਗੇ ਆ ਪ੍ਰੈਜ਼ੀਡੈਂਟ ਪੁਟਿਨ, ਉਹ ਕਾਫੀ ਜਿਹੜਾ ਗਰਮਾਏ ਹੋਏ ਸੀ। ਸੋ ਰਸ਼ੀਆ ਦੇ ਈਵਨ ਕਹਿੰਦੇ ਕਈ ਪੋਲੀਟੀਸ਼ੀਅਨ ਵੀ ਉਹਨਾਂ ਨੇ ਇਹ ਕਿਹਾ ਆ ਵੀ ਆਪਣੇ ਬੰਕਰਸ ਦੇ ਵਿੱਚ ਚਲੇ ਜਾਓ। ਸੋ ਕਿਸੇ ਟਾਈਮ ਵੀ ਜਿਹੜਾ ਆ ਉੱਥੇ ਲੜਾਈ ਲੱਗ ਸਕਦੀ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਜੇ ਰਸ਼ੀਆ ਨੇ ਇਸ ਤਰ੍ਹਾਂ ਕੀਤਾ ਤੇ ਅਸੀਂ ਪੂਰੀ ਤਰ੍ਹਾਂ ਯੂਕਰੇਨ ਦੀ ਜਿਹੜੀ ਆ ਮਦਦ ਕਰਾਂਗੇ। ਤੇ ਯੂਰਪੀਅਨ ਯੂਨੀਅਨ ਨੇ ਵੀ ਕਿਹਾ ਵੀ ਰਸ਼ੀਆ ਵਾਲੇ ਰੈਕਲੈਸਲੀ ਅਗਰੈਸਿਵਲੀ ਜਿਹੜਾ ਆ ਇੱਥੇ ਜਿਹੜਾ ਐਕਟ ਕਰ ਰਹੇ ਆ, ਜੋ ਕਿ ਟੋਟਲੀ ਰੋਂਗ ਹੈਗਾ ਆ। ਦੂਸਰੇ ਪਾਸੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਮੈਂ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਜਿਹੜੀ ਗੱਲਬਾਤ ਕਰਨ ਲਈ ਵੀ ਕਾਲ ਕੀਤੀ ਆ, ਪਰ ਦੂਸਰੇ ਪਾਸੇ ਉਹ ਜਿਹੜੇ ਆ ਇਸ ਨੂੰ ਡਿਨਾਈ ਕਰ ਰਹੇ ਹੈਗੇ ਆ। ਮੈਨਫਰੈਡ ਵੈਬਰ ਇੱਕ ਪ੍ਰੋਮੀਨੈਂਟ ਮੈਂਬਰ ਹੈਗੇ ਯੂਰਪੀਅਨ ਪਾਰਲੀਮੈਂਟ ਦੀ, ਜਰਮਨ ਤੋਂ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਬਿਲਡਅਪ ਹੋਇਆ ਆ ਉੱਥੇ ਯੂਕਰੇਨ ਦੇ ਵਿੱਚ, ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਅਗਲੀ ਲੜਾਈ ਲੱਗ ਸਕਦੀ ਹੈਗੀ। ਜੀ ਬਿਲਕੁਲ। ਉੱਧਰ ਅੱਜ ਜਿਹੜੇ ਟਰਕੀ ਦਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਆ ਉਸਨੇ ਵੀ ਜਿਹੜਾ ਇਹ ਆਖਿਆ ਆ ਵੀ ਉਹ ਕ੍ਰੀਮੀਆ ਨੂੰ ਜਿਹੜਾ ਰਸ਼ੀਆ ਦਾ ਹਿੱਸਾ ਇੱਕ ਹਿਸਾਬ ਦੇ ਨਾਲ ਨਹੀਂ ਮੰਨਦਾ। ਅਤੇ ਜਿੱਦਾਂ ਤੁਸੀਂ ਦੱਸਿਆ ਵੀ 1 ਲੱਖ ਟਰੂਪਸ ਜਿਹੜੇ ਆ ਪੁਤਿਨ ਨੇ ਯੂਕਰੇਨ ਦੇ ਬਾਰਡਰ ਦੇ ਨਾਲ ਜਿਹੜੇ ਉੱਥੇ ਲਾ ਦਿੱਤੇ ਆ। ਅਤੇ ਟਰਕੀ ਵਾਲੇ ਨੇ ਤਾਂ ਕਹਿੰਦੇ ਉਸ ਦੀ ਨਾਟੋ ਦੀ ਪੱਕੀ ਸਥਾਈ ਮੈਂਬਰਸ਼ਿਪ ਦੇ ਲਈ ਵੀ ਉਸ ਦੀ ਹਮਾਇਤ ਯੂਕਰੇਨ ਦੀ ਉਹ ਕਰ ਦਿੱਤੀ ਹੈਗੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ, ਪਰ ਇਹ ਕਾਫੀ ਜ਼ਿਆਦਾ ਇਸ ਟਾਈਮ ਨਾਜ਼ੁਕ ਮਾਹੌਲ ਜਿਹੜਾ ਆ ਉਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਬਣ ਚੁੱਕਿਆ ਹੋਇਆ ਆ। ਉੱਧਰ ਅਗਲੀ ਗੱਲ ਕਰਦੇ ਜਾਈਏ, ਅੱਜ ਕਾਂਗਰਸ ਮੁੜ ਦੁਬਾਰਾ ਜਿਹੜੀ ਆ ਰੀਸੈਸ ਤੋਂ ਬਾਅਦ ਦੇ ਵਿੱਚ ਵਾਪਸ ਆਈ ਆ। ਸੋ ਹੁਣ US ਕੈਪੀਟਲ ਦੇ ਵਿੱਚ ਚਹਿਲ ਕਦਮੀ ਜਿਹੜੀ ਉਹ ਦਿਖੂਗੀ, ਸੈਨੇਟ ਵਾਲੇ ਵੀ ਅਤੇ ਕਾਂਗਰਸ ਵਾਲੇ ਜਿਹੜੇ ਉਹ ਵਾਪਸ ਕੰਮਕਾਜ ਦੇ ਲਈ ਆਏ ਆ। ਸੋ ਇਸੇ ਦੌਰਾਨ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਆ ਅਤੇ ਉਹਨਾਂ ਦੇ ਦੁਆਰਾ ਜਿਹੜਾ $2 ਟ੍ਰਿਲੀਅਨ ਤੋਂ ਵੱਧ ਦੀ ਕੀਮਤ ਵਾਲਾ ਇਨਫਰਾਸਟਰਕਚਰ ਪਲਾਨ ਆ, ਉਸ ਨੂੰ ਜਿਹੜਾ ਆ ਲੋਕਾਂ ਦੇ ਵਿੱਚ ਉਸ ਦੇ ਲਈ ਹਮਾਇਤ ਬਣਾਉਣ ਦੇ ਲਈ ਖਾਸੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਚੱਲ ਰਹੀਆਂ ਹੈਗੀਆਂ। ਇਸੇ ਦੌਰਾਨ ਡੈਮੋਕ੍ਰੇਟਸ ਦੇ ਦੁਆਰਾ ਜਿਹੜੇ ਇਸ ਟਾਈਮ 2 ਇੰਪੋਰਟੈਂਟ ਰਿਪਬਲਿਕਨ ਪਾਰਟੀ ਦੇ ਜਿਹੜੇ ਬੰਦੇ ਨੇ, ਮਿਚ ਮਕੋਨਲ ਜਿਹੜੇ ਸੈਨੇਟ ਦੇ ਮੇਨ ਅਹਿਮ ਨੇ, ਅਤੇ ਕੈਵਿਨ ਮੈਕਾਰਥੀ ਜਿਹੜੇ ਹਾਊਸ ਦੇ ਜਿਹੜੇ ਮੇਨ ਬੰਦੇ ਨੇ GOP ਦੇ ਵੱਲੋਂ, ਉਹਨਾਂ ਦੋਨਾਂ ਸਟੇਟਸ ਨੂੰ ਲੈ ਕੇ ਜਿਹੜੇ ਏਜੰਡਾ ਆ ਉਹ ਆਪਣਾ ਪੁਸ਼ ਕਰ ਰਹੇ ਆ। ਇਹ ਪ੍ਰੈਜ਼ੀਡੈਂਟ ਬਾਈਡਨ ਅਤੇ ਉਹਨਾਂ ਦੀ ਟੀਮ ਇਹ ਇਨਫਰਾਸਟਰਕਚਰ ਪਲਾਨ ਨੂੰ ਇਸ ਤਰੀਕੇ ਨਾਲ ਸੈੱਲ ਕਰਨ ਦੀ ਕੋਸ਼ਿਸ਼ ਉਹਨਾਂ ਦੀ ਹੈਗੀ ਆ ਵੀ ਕਹਿੰਦੇ ਵੀ 12% ਕੈਂਟਕੀ ਦੇ ਵਿੱਚ ਰਹਿਣ ਵਾਲੇ ਲੋਕ ਅਜਿਹੇ ਨੇ ਜਿੱਥੇ ਕਿ ਬਿਲਕੁਲ ਵੀ ਬ੍ਰੌਡਬੈਂਡ ਯਾਨੀ ਕਿ ਤੇਜ਼ ਇੰਟਰਨੈਟ ਦੀ ਜਿਹੜੀ ਆ ਸੁਵਿਧਾ ਜਿਹੜੀ ਉਹ ਬਿਲਕੁਲ ਵੀ ਨਹੀਂ ਜਿਹੜੀਆਂ ਉਹ ਹੈਗੀਆਂ। ਕਹਿੰਦੇ ਵੀ ਸਾਡੇ ਅਮਰੀਕਨ ਜੌਬਸ ਪਲਾਨ ਦੇ ਤਹਿਤ ਅਸੀਂ $100 ਬਿਲੀਅਨ ਇੱਦਾਂ ਦੇ ਬ੍ਰੌਡਬੈਂਡ ਜਿੱਥੇ ਹਰ ਘਰ ਤੱਕ ਇੰਟਰਨੈਟ ਜਿਹੜਾ ਤੇਜ਼ ਸਪੀਡ ਜਿਹੜੀਆਂ ਉਹ ਪਹੁੰਚ ਸਕਣ, ਉਸ ਦੇ ਉੱਤੇ ਜਿਹੜਾ ਉਹ ਖਰਚਾਂਗੇ। ਉੱਧਰ ਕੈਲੀਫੋਰਨੀਆ ਦੇ ਨੂੰ ਲੈ ਕੇ ਕੈਵਿਨ ਮੈਕਾਰਥੀ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਆਪਣੇ ਵੱਲ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਕਿਹਾ ਵੀ ਕੈਲੀਫੋਰਨੀਆ ਦੇ 1536 ਅਤੇ 14,220 ਮੀਲ ਦੇ ਜਿਹੜੇ ਹਾਈਵੇਜ਼ ਆ ਉਹ ਇਸ ਟਾਈਮ ਬੜੀ ਬੁਰੀ ਸਥਿਤੀ ਦੇ ਵਿੱਚ ਨੇ, ਅਤੇ ਇਹਨਾਂ ਨੂੰ ਅਸੀਂ ਠੀਕ ਕਰਨ ਦੇ ਲਈ ਜਿਹੜਾ $600 ਬਿਲੀਅਨ ਜਿਹੜਾ ਆ ਉਹ ਜਿਹੜਾ ਉਹ ਲਾਉਣਾ ਹੈਗਾ ਆ।
ਉਧਰ ਦੂਜੇ ਪਾਸੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜਾ ਇੱਕ ਸੈਨੇਟਰ ਰਿਪਬਲਿਕਨ ਕਾਨਫਰੰਸ ਦੇ ਦੌਰਾਨ ਇਹ ਗੱਲ ਆਖੀ ਵੀ ਇਹ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦਾ ਇਹ ਪਾਰਟੀਜ਼ਨ ਜੌਬ ਕਰਸ਼ਿੰਗ ਸਲਸ਼ ਫੰਡ ਜਿਹੜਾ ਹੈਗਾ ਆ, ਕਹਿੰਦੇ ਇਸ ਦੇ ਵਿੱਚ ਜਿਹੜਾ 2.7 ਟ੍ਰਿਲੀਅਨ ਡਾਲਰ ਦਾ ਇਹਨਾਂ ਨੇ ਖਰਚਾ ਕਰਨਾ ਆ, ਇਹਦੇ ਵਿੱਚੋਂ ਮਹਿਜ 5% ਹੀ ਜਿਹੜਾ ਰੋਡਸ ਤੇ ਬ੍ਰਿਜਸ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਲਾਉਣਾ ਹੈਗਾ ਆ। ਉਧਰ ਇਸੇ ਹੀ ਬਿੱਲ ਨੂੰ ਲੈ ਕੇ ਨੈਂਸੀ ਪਲੋਸੀ ਨੇ ਅੱਜ ਬਿਆਨ ਇਹ ਦਿੱਤਾ, ਕਹਿੰਦੇ ਵੀ ਮੈਨੂੰ ਉਮੀਦ ਹੈਗੀ ਆ ਵੀ ਅਗਸਤ ਤੱਕ ਅਸੀਂ ਹਾਊਸ ਦੇ ਵਿੱਚ ਇਸ ਬਿੱਲ ਨੂੰ ਜਿਹੜਾ ਉਹ ਪਾਸ ਜਿਹੜਾ ਉਹ ਕਰਵਾਵਾਂਗੇ। ਸੋ ਇਹੀ ਲੱਗ ਰਿਹਾ ਹਰਜੋਤ ਸਿੰਘ ਜੀ, ਜੇ ਸੈਨੇਟ ਤੱਕ ਜੇ ਇਹ ਬਿੱਲ ਪਾਸ ਹੋਣ ਦੀ ਕਗਾਰ ਤੱਕ ਪਹੁੰਚਦਾ ਹੈ ਜਾਂ ਕੋਈ ਰੀਅਲ ਪ੍ਰੋਗਰੈਸ ਜਿਹੜੀ ਇਸ ਦੇ ਉੱਤੇ ਹੁੰਦੀ ਆ ਤਾਂ ਇਲੈਕਸ਼ਨਾਂ ਦੇ ਬਹੁਤ ਜਿਹੜਾ ਉਹ ਨਜ਼ਦੀਕ ਜਾ ਕੇ ਇਨਫੈਕਟ ਨਾਟ ਇਲੈਕਸ਼ਨਾਂ ਦੇ ਇਸ ਸਾਲ ਦੇ ਅਖੀਰ ਤੱਕ ਜਾ ਕੇ ਜਿਹੜਾ ਆ ਉਹ ਕੁਛ ਇਸ ਦੇ ਉੱਤੇ ਪਿਕਚਰ ਦੀ ਕਲੈਰਿਟੀ ਹੋਊਗੀ, ਸਾਫ਼ ਹੋਊਗਾ ਵੀ ਇਹ ਜਿਹੜਾ ਇਹਨਾਂ ਨੇ ਅਮਰੀਕਨ ਜੌਬਸ ਪਲਾਨ ਜਿਹੜਾ ਬਣਾਇਆ 2.7 ਟ੍ਰਿਲੀਅਨ ਡਾਲਰ ਦਾ ਇਨਫਰਾਸਟ੍ਰਕਚਰ ਪਲਾਨ ਵੀ ਇਹ ਪਾਸ ਹੁੰਦਾ ਆ ਜਾਂ ਨਹੀਂ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ ਈਰਾਨ ਦੇ ਫੋਰਨ ਮਿਨਿਸਟਰ ਮੁਹੰਮਦ ਜਾਵੇਦ ਜ਼ਰੀਫ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਉਹ ਹੁਣ ਇਜ਼ਰਾਈਲ ਤੋਂ ਆਪਣਾ ਬਦਲਾ ਲੈਣਗੇ। ਇਜ਼ਰਾਈਲ ਨੇ ਪਿਛਲੇ ਵੀਕਐਂਡ ਦੇ ਦੌਰਾਨ ਈਰਾਨ ਦੇ ਵਿੱਚ ਜਿਹੜੀ ਉਹਨਾਂ ਦੀ ਨਿਊਕਲੀਅਰ ਫੈਸਿਲਿਟੀ ਹੈਗੀ ਆ ਉੱਥੇ ਕਹਿੰਦੇ ਵੀ ਅਟੈਕ ਕਰਕੇ ਉਹਨਾਂ ਦੀ ਇੱਕ ਬਿਲਡਿੰਗ ਜਿਹੜੀ ਆ ਉਸਨੂੰ ਤਬਾਹ ਕਰ ਦਿੱਤਾ ਸੀ। ਸੋ ਉਹਨਾਂ ਨੇ ਈਰਾਨ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਤਾਂ ਇਹੀ ਕਿਹਾ ਸੀ ਵੀ ਇਹ ਇੱਕ ਤਰ੍ਹਾਂ ਦੇ ਨਾਲ ਟੈਰਰਿਸਟ ਐਕਟ ਹੈਗਾ ਆ, ਜਿਹੜਾ ਸਾਡੀ ਜਿਹੜੀ ਧਰਤੀ ਆ ਉੱਥੇ ਅਟੈਕ ਕੀਤਾ ਗਿਆ ਹੈਗਾ। ਤੇ ਇਜ਼ਰਾਈਲ ਵਾਲਿਆਂ ਨੇ ਵੀ, ਜਿਹੜਾ ਇਜ਼ਰਾਈਲ ਦਾ ਚੀਫ ਹੈਗਾ ਆਰਮੀ ਦਾ, ਉਸਨੇ ਅੱਜ ਥੋੜਾ ਜਿਹਾ ਹਿੰਟ ਦਿੱਤਾ ਹੈ ਵੀ ਉਹਨਾਂ ਦੀ ਇਸ ਜਿਹੜਾ ਬੰਬ ਸਿੱਟਿਆ ਗਿਆ ਸੀ ਈਰਾਨ ਦੇ ਵਿੱਚ ਨਿਊਕਲੀਅਰ ਫੈਸਿਲਿਟੀ ਦੇ ਉੱਤੇ, ਇਹ ਜਿਹੜੀ ਉਹਨਾਂ ਦੀ ਕੁਛ ਨਾ ਕੁਛ ਜਿਹੜੀ ਇਨਵੋਲਵਮੈਂਟ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇੰਟਰਨੈਸ਼ਨਲ ਲੈਵਲ ਤੇ ਯੂਕਰੇਨ ਤੇ ਰਸ਼ੀਆ ਦਾ ਮਾਹੌਲ ਜਿਹੜਾ ਬਹੁਤ ਲੜਾਈ ਵਾਲਾ ਬਣਿਆ ਹੋਇਆ ਹੈ, ਦੂਸਰੇ ਪਾਸੇ ਈਰਾਨ ਤੇ ਇਜ਼ਰਾਈਲ ਦਾ ਜਿਹੜਾ ਹੁਣ ਵੀਕਐਂਡ ਦੇ ਦੌਰਾਨ ਹੋਇਆ ਹੈ, ਇਹਦੇ ਨਾਲ ਵੀ ਜਿਹੜਾ ਮਾਹੌਲ ਆ ਉਹ ਬਹੁਤ ਉੱਥੇ ਜਿਹੜਾ ਖਤਰਨਾਕ ਬਣਿਆ ਹੋਇਆ ਹੈਗਾ। ਜੀ ਸੋ ਬਿਲਕੁਲ ਬਾਈਡਨ ਪ੍ਰਸ਼ਾਸਨ ਦੇ ਲਈ ਜਿਹੜੀਆਂ ਆ ਇੰਟਰਨਲ ਤੌਰ ਦੇ ਉੱਤੇ ਆਪਣੇ ਏਜੰਡੇ ਨੂੰ ਪੁਸ਼ ਕਰਨ ਦੀਆਂ ਤੇ ਬਾਹਰਲੇ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਚਾਹੇ ਯੂਕਰੇਨ ਤੇ ਚਾਹੇ ਮਿਡਲ ਈਸਟ ਆ ਉਸ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਹਰਜੋਤ ਸਿੰਘ ਜੀ, ਆਪਾਂ ਜਾਣਦੇ ਹਾਂ ਵੀ ਵਿਸਾਖੀ ਦਾ ਦਿਹਾੜਾ ਜਿਹੜਾ ਆ ਉਹ ਆ ਰਿਹਾ ਹੈਗਾ ਆ। ਵੱਖ-ਵੱਖ ਥਾਵਾਂ ਦੇ ਉੱਤੇ ਆਪਾਂ ਨੂੰ ਪਤਾ ਨਹੀਂ ਤਾਂ ਸਿੱਖ ਕੌਮ ਦੇ ਦੁਆਰਾ ਬਹੁਤ ਜਿਹੜੇ ਸਮਾਗਮ ਆ ਉਹ ਕੀਤੇ ਜਾਂਦੇ ਆ, ਪਰ ਕੋਵਿਡ ਦੇ ਚੱਲਦਿਆਂ ਪਿਛਲੇ ਸਾਲ ਤੇ ਇਸ ਸਾਲ ਦੇ ਵਿੱਚ ਵੀ ਜਿਹੜੇ ਘੱਟ ਸਮਾਗਮ ਜਿਹੜੇ ਉਹ ਦੇਖਣ ਨੂੰ ਜਿਹੜੇ ਉੱਦਾਂ ਨੂੰ ਮਿਲਣਗੇ। ਪਰ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਇਹੀ ਬੇਨਤੀ ਕਰਦੇ ਹਾਂ, ਇੱਕ ਤਾਂ ਸਭ ਤੋਂ ਪਹਿਲਾਂ ਖਾਲਸਾ ਪੰਥ ਤੇ ਸਾਜਨਾ ਦਿਵਸ ਦੀਆਂ ਆਪ ਸਭਨਾਂ ਨੂੰ ਬਹੁਤ-ਬਹੁਤ ਜਿਹੜੀਆਂ ਉਹ ਵਧਾਈਆਂ ਵੀ ਆਪਾਂ ਪੇਸ਼ ਕਰਦੇ ਹਾਂ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਆਪਾਂ ਇਸ ਰੇਡੀਓ ਤੋਂ ਗੱਲ ਕੀਤੀ ਆ ਵੀ ਜਿਸ ਤਰੀਕੇ ਦੇ ਨਾਲ ਬਾਕੀ ਜਿਹੜੇ ਧਰਮ ਵਾਲੇ ਆਪਣੇ ਜਿਹੜੇ ਤਿਉਹਾਰਾਂ ਨੂੰ ਬੜੇ ਖੁਸ਼ੀ ਦੇ ਨਾਲ, ਬੜੇ ਚਾਅ ਦੇ ਨਾਲ ਮਨਾਉਂਦੇ ਆ, ਆਪਾਂ ਵੀ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦੇ ਨਾਲ ਜਿਹੜਾ ਉਹ ਜੋੜੀਏ। ਇੱਕ ਚੀਜ਼ ਇਸ ਦੇ ਬਾਬਤ ਹਰਜੋਤ ਸਿੰਘ ਜੀ ਦੇਖਣ ਨੂੰ ਮਿਲੀ ਆ, ਆਸਟ੍ਰੇਲੀਆ ਵਾਲਿਆਂ ਨੇ ਵਿਸਾਖੀ ਦੀਆਂ ਵਧਾਈਆਂ ਤਾਂ ਦਿੱਤੀਆਂ, ਪਰ ਜਿਹੜੀਆਂ ਉਹਨਾਂ ਨੇ ਵਧਾਈਆਂ ਦਿੱਤੀਆਂ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਡੈਫੀਨੇਟਲੀ ਜਿਹੜੀ ਉਹ ਗਲਤ ਕੀਤੀ। ਸਿੱਖਾਂ ਦਾ ਉਹਨਾਂ ਨੇ ਧੰਨਵਾਦ ਕੀਤਾ, ਚਾਹੇ ਉੱਥੇ ਬਰੱਸ਼ ਫਾਇਰ ਹੋਈਆਂ ਸੀ, ਹੜ੍ਹ ਆਏ ਸੀਗੇ ਕੋਵਿਡ ਦੇ ਦੌਰਾਨ, ਜਿਹੜੇ ਲੰਗਰਾਂ ਦੀ ਸੇਵਾ ਸੀ ਜਾਂ ਹੋਰ ਤਰੀਕੇ ਦੀ ਜਿਹੜੀ ਸਿੱਖ ਕਮਿਊਨਿਟੀ ਨੇ ਉੱਥੇ ਸੇਵਾ ਕੀਤੀ ਸੀ। ਉਹਨਾਂ ਨੇ ਜਿਨ੍ਹਾਂ ਨੇ ਵੀ ਉਸ ਸਰਕਾਰ ਨੂੰ ਜੋ ਦੱਸਿਆ ਉਹ ਗਲਤ ਦੱਸ ਬੈਠੇ ਆ ਵੀ ਸਿੱਖਾਂ ਦਾ ਇਹ ਨਵਾਂ ਸਾਲ ਆ, ਜਦ ਕਿ ਨਵਾਂ ਸਾਲ ਪਿਛਲੇ ਮਹੀਨੇ ਦੇ ਵਿੱਚ ਮਾਰਚ ਦੇ ਵਿੱਚ ਜਿਹੜਾ ਸਿੱਖਾਂ ਦਾ ਜਿਹੜਾ ਉਹ ਹੁੰਦਾ ਆ। ਅਤੇ ਉਹਨਾਂ ਨੇ ਸਿਰਫ ਤੋਂ ਸਿਰਫ ਇਸ ਨੂੰ ਕ੍ਰੌਪ ਹਾਰਵੈਸਟ ਦੇ ਨਾਲ ਜਿਹੜਾ ਉਹ ਜੋੜ ਕੇ ਦੱਸ ਦਿੱਤਾ, ਜਦ ਕਿ ਸਿੱਖਾਂ ਦੇ ਲਈ ਉਹ ਇੱਕ ਜਿਹੜਾ ਦੂਜੇ ਤੌਰ ਦੇ ਉੱਤੇ ਸੱਭਿਆਚਾਰਕ ਤੌਰ ਦੇ ਉੱਤੇ ਜਿਹੜੀ ਉਹ ਚੀਜ਼ ਉਸ ਦੇ ਨਾਲ ਜੁੜੀ ਆ, ਪਰ ਸਿੱਖਾਂ ਦੇ ਲਈ ਇਹ ਜਿਹੜੀ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਨਾਲ ਵਿਸਾਖੀ ਦਾ ਜਿਹੜਾ ਉਹ ਜ਼ਿਆਦਾ ਮਹੱਤਤਾ ਜਿਹੜੀ ਉਹ ਰਹਿੰਦੀ ਆ। ਸੋ ਜ਼ਰੂਰ ਜਿਹੜੇ ਵੀ ਇਹ ਉਪਰਾਲੇ ਕਰ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਜੇ ਕੋਈ ਪ੍ਰੋਕਲੇਮੇਸ਼ਨ ਜਾਂ ਇੱਦਾਂ ਦੇ ਕੋਈ ਸਰਕਾਰਾਂ ਦੇ ਨਾਲ ਆਪਣੇ ਲੋਕਲ ਪੱਧਰ ਦੇ ਉੱਤੇ ਜਾਂ ਸਟੇਟ 'ਤੇ ਜਾਂ ਨੈਸ਼ਨਲ ਪੱਧਰ ਦੇ ਉੱਤੇ ਟਰਾਈ ਕਰ ਰਹੇ ਆ, ਉਹਨਾਂ ਨੂੰ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਵੀ ਭਾਈ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਡੈਫੀਨੇਟਲੀ ਜਿਹੜੀ ਉਸ ਦੇ ਵਿੱਚ ਸਹੀ ਜਿਹੜੀ ਉਹ ਹੋਣੀ ਚਾਹੀਦੀ ਆ, ਕਿਉਂਕਿ ਜੇ ਆਪ ਹੀ ਆਪਾਂ ਇਸ ਨੂੰ ਗਲਤ ਇਨਫੋਰਮੇਸ਼ਨ ਨੂੰ ਖੁਦ ਪ੍ਰਮੋਟ ਕਰੀ ਜਾਵਾਂਗੇ ਤਾਂ ਦੂਜਿਆਂ ਨੂੰ ਤਾਂ ਫਿਰ ਕੀ ਜਿਹੜਾ ਉਸ ਦੇ ਵਿੱਚ ਪਤਾ ਲੱਗੂਗਾ। ਜੀ
ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਮਿਆਂਮਾਰ ਤੋਂ ਆ ਰਹੀ ਆ, ਜਿਹਦਾ ਨਾਮ ਪਹਿਲਾਂ ਬਰਮਾ ਸੀ। ਉੱਥੇ ਹੁਣ ਤੱਕ ਜਿਹੜੀ ਮਿਆਂਮਾਰ ਦੀ ਆਰਮੀ ਹੈਗੀ ਆ, 700 ਤੋਂ ਵੱਧ ਲੋਕਾਂ ਨੂੰ ਜਿਹੜੀ ਆ ਮਾਰ ਚੁੱਕੀ ਹੈਗੀ ਆ, ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਹੈਗੇ ਆ। ਅੱਜ ਸੈਨੇਟ ਮਿਨੋਰਟੀ ਲੀਡਰ ਮਿਚ ਮਕੌਨਲ ਜਿਹੜੇ ਹੈਗੇ ਆ, ਕੰਟਕੀ ਤੋਂ ਰਿਪਬਲਿਕਨ, ਉਹ ਬਹੁਤ ਲੰਮੇ ਸਮੇਂ ਤੋਂ ਜਿਹੜੀ ਆ ਡੈਮੋਕ੍ਰੇਸੀ ਮਿਆਂਮਾਰ ਦੇ ਵਿੱਚ ਆ, ਉਹਦੇ ਸਪੋਰਟਰ ਰਹੇ ਹੈਗੇ ਆ। ਉਹਨਾਂ ਨੇ ਕਿਹਾ ਆ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਉੱਥੇ ਜਿਹੜਾ ਆ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਆ ਜਿਹੜੀ ਆਰਮੀ ਦੇ ਅਗੇਂਸਟ। ਤੇ ਕਹਿੰਦੇ ਵੀ ਡੋਮੈਸਟਿਕ ਫਰੰਟ ਦੇ ਉੱਤੇ ਤਾਂ ਮੈਂ ਇਦਾਂ ਦਾ ਕੋਈ ਹਜੇ ਦੇਖਿਆ ਨਹੀਂ ਜਿੱਥੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੋਈ ਵਧੀਆ ਜਿਹੜਾ ਕੰਮ ਕੀਤਾ ਹੋਵੇ ਰਲ ਕੇ। ਪਰ ਜਿਹੜਾ ਮਿਆਂਮਾਰ ਵਾਲਾ ਸਿਚੁਏਸ਼ਨ ਆ, ਉੱਥੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਮਿਚ ਮਕੌਨਲ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਸੀ ਵੀ ਕਿਸ ਤਰ੍ਹਾਂ ਆਪਾਂ ਇਸ ਨੂੰ ਹੈਂਡਲ ਕਰ ਸਕਦੇ ਹੈਗੇ ਆ। ਸੋ ਰਿਪਬਲਿਕਨ ਸੈਨੇਟਰ ਨੇ ਇਹ ਕਿਹਾ ਆ, ਜਿਹੜੇ ਕਿ ਹਮੇਸ਼ਾ ਹੀ ਉੱਥੇ ਦੀ ਜਿਹੜੀ ਲੀਡਰ ਹੈਗੀ ਆ ਔਂਗ ਸੈਨ ਸੂ ਕੀ, ਉਹਦੇ ਜਿਹੜੇ ਸਪੋਰਟਰ ਆ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਨੂੰ ਯੂਨਾਈਟਿਡ ਨੇਸ਼ਨ ਦੀ ਜਿਹੜੀ ਸਿਕਿਉਰਿਟੀ ਕੌਂਸਲ ਆ ਉੱਥੇ ਲੈ ਕੇ ਆਉਣਾ ਚਾਹੀਦਾ, ਇੰਟਰਨੈਸ਼ਨਲ ਲੈਵਲ ਦੇ ਉੱਤੇ। ਸੋ ਤਾਂ ਕਿ ਜਿਹੜਾ ਆ ਉਸ ਆਰਮੀ ਨੂੰ ਜਿਹੜੀ ਆ ਖਦੇੜਿਆ ਜਾ ਸਕੇ। ਸੋ ਇਹ ਜਿਹੜੀ ਸਿਚੁਏਸ਼ਨ ਆ ਹੁਣ ਮਿਆਂਮਾਰ ਦੇ ਵਿੱਚ ਵੀ ਜਿਹੜੀ ਬੜੀ ਖਤਰਨਾਕ ਬਣੀ ਹੋਈ ਹੈਗੀ। ਜੀ ਹਰਜੋਤ ਸਿੰਘ ਜੀ, ਸਾਬਕਾ ਰਾਸ਼ਟਰਪਤੀ ਨੇ ਬੀਤੇ ਵੀਕਐਂਡ ਦੇ ਉੱਤੇ ਜਿਹੜੀ RNC ਡੋਨਰ ਰਿਟਰੀਟ ਆ ਉਸ ਨੂੰ ਸੰਬੋਧਨ ਜਿਹੜਾ ਕੀਤਾ। ਕਹਿੰਦੇ 50 ਮਿੰਟ ਜਿਹੜੀ ਆ ਉਹਨਾਂ ਨੇ ਭਾਸ਼ਣ ਦਿੱਤਾ, ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੇ। ਕਹਿੰਦੇ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਉਪ ਰਾਸ਼ਟਰਪਤੀ ਜਿਹੜੇ ਉਸ ਟਾਈਮ ਦੇ ਉੱਤੇ ਸਾਬਕਾ ਜਿਹੜੇ ਮਾਈਕ ਪੈਂਸ ਆ, ਉਹਨਾਂ ਦੇ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ ਵੀ ਪਿਛਲੇ ਸਾਲ ਦੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਜਿਹੜੀਆਂ ਆ ਉਹਨਾਂ ਨੂੰ ਇੱਕ ਵਾਰੀ ਫਿਰ ਉਹਨਾਂ ਨੇ ਫਰਾਡ ਜਿਹੜਾ ਉਹ ਆਖਿਆ। ਡਾਕਟਰ ਐਂਥਨੀ ਫਾਊਚੀ ਆ, ਉਹਨਾਂ ਦਾ ਵੀ ਕਹਿੰਦੇ ਮਜ਼ਾਕ ਉਡਾਇਆ। ਅਤੇ ਕਹਿੰਦੇ ਸਭ ਤੋਂ ਜ਼ਿਆਦਾ ਉਹਨਾਂ ਨੇ ਗੁੱਸਾ ਜਿਹੜਾ ਆ ਉਹ ਉਸ ਟਾਈਮ ਦੇ ਉੱਤੇ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਕੌਨਲ ਆ, ਉਹਨਾਂ ਉੱਤੇ ਜਿਹੜਾ ਉਹ ਉਹਨਾਂ ਨੇ ਝਾੜਿਆ। ਉਹਨਾਂ ਨੇ ਤਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਾਫੀ ਜਿਹੜੇ ਬੁਰੇ ਸ਼ਬਦ ਜਿਹੜੇ ਉਹ ਬੋਲੇ, ਜਿਹੜੇ ਸ਼ਾਇਦ ਆਪਾਂ ਰੇਡੀਓ 'ਤੇ ਨਹੀਂ ਵੀ ਜਿਹੜੇ ਦੱਸ ਸਕਦੇ। 3 ਲੋਕਾਂ ਨੇ ਇਸ ਚੀਜ਼ ਦੀ ਜਿਹੜੀ ਉੱਥੇ ਜਿਹੜੇ ਸੀਗੇ ਉਹਨਾਂ ਨੇ ਪੁਸ਼ਟੀ ਜਿਹੜੀ ਉਹ ਕੀਤੀ ਹੈਗੀ ਆ। ਸੋ ਮਕੌਨਲ ਦੇ ਜਿਹੜੇ ਵਾਈਫ ਆ, ਜਿਹੜੇ ਟਰਾਂਸਪੋਰਟੇਸ਼ਨ ਦੇ ਉਸ ਟਾਈਮ ਦੇ ਉੱਤੇ ਸਕੱਤਰ ਸੀਗੇ, ਐਲਨ ਚਾਓ, 6 ਜਨਵਰੀ ਦੀ ਇੰਸਰੈਕਸ਼ਨ ਤੋਂ ਬਾਅਦ ਦੇ ਵਿੱਚ ਉਹ ਪਹਿਲੇ ਕੈਬਨਿਟ ਮੰਤਰੀ ਸੀ ਜਿਨ੍ਹਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ। ਸੋ ਉਹ ਉਸੇ ਹੀ ਦੌਰਾਨ ਉਸੇ ਹੀ ਇਲੈਕਸ਼ਨ ਦੇ ਵਿੱਚ ਕੈਂਟਕੀ ਦੇ ਜਿਹੜੇ ਰਿਪਬਲਿਕਨ ਮਿਚ ਮਕੌਨਲ, ਉਹ 7ਵੀਂ ਵਾਰੀ ਜਿਹੜੀ ਆ 7ਵੀਂ ਟਰਮ ਦੇ ਲਈ ਦੇਖੋ ਸੈਨੇਟ ਦੀ ਉਹ ਰੀ-ਇਲੈਕਟ ਜਿਹੜੇ ਉਹ ਹੋ ਗਏ ਸੀਗੇ। ਸੋ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਅਜੇ ਵੀ ਲਗਾਤਾਰ ਆਪਣਾ ਗੁੱਸਾ ਜਿਹੜਾ ਉਹ ਇਲੈਕਸ਼ਨਾਂ ਦੇ ਵਿੱਚ ਹਾਰ ਤੋਂ ਬਾਅਦ ਦੇ ਵਿੱਚ ਇੱਦਾਂ ਜਿਹੜਾ ਉਹ ਕਿਤੇ ਨਾ ਕਿਤੇ ਜ਼ਾਹਰ ਕਰਦੇ ਰਹਿੰਦੇ ਨੇ। ਜੀ ਅਗਲੀ ਖਬਰ ਚੱਲੀਏ, ਜਿਹੜੀ ਕਿ ਇੰਡੀਆ ਤੋਂ ਆ ਰਹੀ ਆ। ਇੰਡੀਆ ਜਿਹੜਾ ਆ ਇਸ ਵੇਲੇ ਬ੍ਰਾਜ਼ੀਲ ਨੂੰ ਜਿਹੜਾ ਪਾਸ ਕਰ ਗਿਆ ਆ, ਸੈਕੰਡ ਵਰਸਟ ਹਿੱਟ ਕੰਟਰੀ ਜਿਹੜੀ ਕੋਵਿਡ ਕੇਸ ਦੇ ਨਾਲ ਉਹਨਾਂ ਨੇ ਆਪਣਾ ਟਾਈਟਲ ਲੈ ਲਿਆ ਆ। ਸੋ ਕਹਿੰਦੇ ਭਈ ਪਿਛਲੇ 24 ਘੰਟਿਆਂ ਦੇ ਦੌਰਾਨ 1,68,000 ਨਵੇਂ ਕੇਸ ਜਿਹੜੇ ਕਰੋਨਾ ਵਾਇਰਸ ਦੇ ਪੋਜ਼ਿਟਿਵ ਆਏ ਹੈਗੇ 24 ਘੰਟਿਆਂ ਦੇ ਵਿੱਚ। 83% ਜਿਹੜੇ ਕੇਸ ਆ ਇਹ 10 ਸਟੇਟਾਂ ਦੇ ਵਿੱਚ ਰਿਪੋਰਟ ਹੋਏ ਆ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੇ ਆ। ਹੁਣ ਯੂਪੀ ਦੇ ਵਿੱਚ ਵੀ ਜਿਹੜੇ ਆ, ਉੱਤਰ ਪ੍ਰਦੇਸ਼ ਵੀ ਇਹ ਕਾਫੀ ਕੇਸ ਹੋਏ ਹੈਗੇ ਆ। ਅਪ੍ਰੈਲ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1 ਮਿਲੀਅਨ ਤੇ ਜਿਹੜਾ 37,000 ਕੇਸਸ ਕਰੋਨਾ ਵਾਇਰਸ ਦੇ ਪੋਜ਼ਿਟਿਵ ਆ ਚੁੱਕੇ ਆ। ਟੋਟਲ ਇੰਡੀਆ ਦੇ ਵਿੱਚ 13.5 ਮਿਲੀਅਨ ਪੋਜ਼ਿਟਿਵ ਕੇਸ ਹੋ ਚੁੱਕੇ ਆ। ਤੇ ਇਹ ਜਿਹੜਾ ਬਹੁਤ ਹੀ ਖਤਰਨਾਕ ਟ੍ਰੈਂਡ ਇੰਡੀਆ ਦੇ ਵਿੱਚ ਚੱਲ ਰਿਹਾ ਹੈ। ਇਹਨੂੰ ਦੇਖਦੇ ਹੋਏ ਹੁਣ ਜਿਹੜੇ ਬਾਹਰਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿੰਨੇ ਵੀ ਮੁਲਕ ਹੈਗੇ ਆ, ਉਹ ਹੁਣ ਇੱਕ ਤਰ੍ਹਾਂ ਨਾਲ ਸੋਚ ਰਹੇ ਆ ਵੀ ਕਿਸ ਤਰ੍ਹਾਂ ਇਸ ਨੂੰ ਜਿਹੜਾ ਹੈਂਡਲ ਕੀਤਾ ਜਾਵੇ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਆਲਰੇਡੀ 2 ਵੀਕਾਂ ਦੇ ਲਈ ਜਿਹੜੀਆਂ ਫਲਾਈਟਸ ਆ ਇੰਡੀਆ ਤੋਂ ਆਉਣ ਵਾਲੀਆਂ ਉਹਨਾਂ ਨੂੰ ਉੱਥੇ ਰੋਕ ਲਾਈ ਹੈਗੀ ਆ। ਹੋਰ ਮੁਲਕ ਵੀ ਜਿਹੜੇ ਆ ਉਸ ਨੂੰ ਜਿਹੜੇ ਇਸ ਬਾਰੇ ਸੋਚ ਰਹੇ ਹੈਗੇ ਆ। ਹੈਲਥ ਮਿਨਿਸਟਰ ਜਿਹੜਾ ਉੱਥੇ ਦਾ ਹਰਸ਼ਵਰਧਨ ਹੈ, ਉਸਨੇ ਇਹ ਕਿਹਾ ਵੀ ਜਿਹੜੀ ਸੈਕੰਡ ਵੇਵ ਚੱਲਦੀ ਹੈਗੀ ਆ, ਲੋਕ ਮਾਸਕ ਨਹੀਂ ਪਾਉਂਦੇ ਹੈਗੇ, ਫਿਜ਼ੀਕਲ ਸੋਸ਼ਲ ਡਿਸਟੈਂਸ ਨਹੀਂ ਰੱਖਦੇ ਹੈਗੇ, ਇਸ ਕਰਕੇ ਜਿਹੜੇ ਇਹ ਵੱਧ ਰਹੇ ਹੈਗੇ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਉਹਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ, ਉਹਨਾਂ ਨੇ ਵੈਸਟ ਬੰਗਾਲ ਹੋਰ ਕਈ ਜਗ੍ਹਾ ਦੇ ਵਿੱਚ
ਇਲੈਕਸ਼ਨ ਦੀਆਂ ਬੜੀਆਂ ਰੈਲੀਆਂ ਕੀਤੀਆਂ, ਉੱਥੇ ਜਿਹੜੀ ਕੋਈ ਸੋਸ਼ਲ ਡਿਸਟੈਂਸ ਨਹੀਂ ਹੋਈ ਹੈਗੀ। ਸੋ ਉਹ ਵੀ ਇੱਕ ਜਿਹੜਾ ਵੱਡਾ ਕੇਸ ਬਣਿਆ ਹੋਇਆ ਆ। ਇੰਡੀਆ ਦੇ ਜਿਹੜੇ ਹੈਲਥ ਮਿਨਿਸਟਰ ਆ ਉਹ ਕਹਿੰਦੇ ਵੀ 100 ਮਿਲੀਅਨ ਦੇ ਕਰੀਬ ਜਿਹੜੀਆਂ ਡੋਜ਼ਸ ਆ ਵੈਕਸੀਨ ਦੀਆਂ ਉਹ ਲੱਗ ਚੁੱਕੀਆਂ ਹੈਗੀਆਂ ਆ, ਪਰ ਲੋਕਾਂ ਨੂੰ ਜਿਹੜਾ ਯਕੀਨ ਨਹੀਂ ਹੈਗਾ ਉੱਥੇ ਦੇ ਵੈਕਸੀਨ ਦੇ ਉੱਤੇ ਵੀ ਇਹ ਕੰਮ ਕਰੂਗਾ ਜਾਂ ਨਹੀਂ ਕਰੂਗਾ। ਜੀ ਜੀ ਬਿਲਕੁਲ। ਤੁਸੀਂ ਦੇਖੋ ਵੀ ਇੱਕ ਤਰਫ ਅੱਜ ਤੋਂ ਕੁਛ ਮਹੀਨੇ ਪਹਿਲਾਂ ਜਦੋਂ ਕੋਵਿਡ ਦੀ ਸ਼ੁਰੂਆਤ ਸੀਗੀ, ਜਦੋਂ ਹੋਰ ਧਰਮ ਦੇ ਲੋਕ ਇਕੱਠੇ ਹੋ ਰਹੇ ਸੀ ਅਤੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਸ ਨੂੰ ਵੀ ਕਰੋਨਾ ਅੱਤਵਾਦ ਦਾ ਨਾਮ ਵੀ ਜਿਹੜਾ ਦੇ ਦਿੱਤਾ। ਹੁਣ ਪਿਛਲੇ ਦਿਨਾਂ ਦੇ ਵਿੱਚ ਹੋਲਾ ਮਹੱਲਾ ਜਿਹੜਾ ਆ ਉਹ ਜਿਹੜੀ ਕੋਸ਼ਿਸ਼ ਜਿਹੜੇ ਸਿੱਖਾਂ ਨੇ ਮਨਾਉਣਾ ਸੀਗਾ ਅਤੇ ਉਦੋਂ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕੀਤੀਆਂ, ਅਤੇ ਹੁਣ ਜਦੋਂ ਜਿਹੜਾ ਉੱਥੇ ਤਿਉਹਾਰ ਚੱਲ ਰਿਹਾ ਆ ਉਸ ਦੇ ਉੱਤੇ ਕੋਈ ਰੋਕ ਟੋਕ ਨਹੀਂ, ਕੋਈ ਬਿਆਨ ਤੱਕ ਨਹੀਂ, ਅਤੇ ਇਹ ਕਹਿ ਰਿਹਾ ਵੀ ਸਗੋਂ ਕਿ ਇਹਦੇ ਨਾਲ ਜਿਹੜਾ ਆ ਉਹ ਕਰੋਨਾ ਨੇ ਭੱਜ ਜਾਣਾ ਜਿਹੜਾ ਉਹ ਹੈਗਾ ਆ। ਅਸੀਂ ਇਹ ਨਹੀਂ ਕਹਿੰਦੇ ਵੀ ਇਸ ਨੂੰ ਵੀ ਜਿਹੜਾ ਰੋਕੋ, ਕਹਿੰਦੇ ਵੀ ਬਾਕੀਆਂ ਦੇ ਨਾਲ ਇੱਦਾਂ ਨਾ ਇਹਨਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ ਵੀ ਜਿਹੜੇ ਦੂਜੇ ਧਰਮ ਆ, ਮਾਈਨੋਰਟੀ ਦੇ ਧਰਮ ਆ, ਉਹਨਾਂ ਨੂੰ ਤੁਸੀਂ ਨਿੰਦੀ ਜਾਓ ਅਤੇ ਸਿਰਫ ਇੱਕੋ ਨੂੰ ਹੀ ਜਿਹੜਾ ਆ ਉਹ ਉਸ ਦੀ ਤੁਸੀਂ ਡੁਗਡੁਗੀ ਜਿਹੜੀ ਆ ਉਹ ਵਜਾਈ ਜਾਓ। ਇਹ ਠੀਕ ਗੱਲ ਜਿਹੜੀ ਉਹ ਨਹੀਂ ਹੈਗੀ। ਲੋਕਾਂ ਨੂੰ ਵੀ ਇਹ ਚੀਜ਼ ਨੂੰ ਦੇਖਣਾ ਚਾਹੀਦਾ ਆ, ਜਿਨ੍ਹਾਂ ਦੀਆਂ ਅੱਖਾਂ ਦੇ ਉੱਤੇ ਪਰਦਾ ਪਿਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਬਾਕੀ ਲੋਕਾਂ ਨੂੰ ਖਾਸ ਕਰਕੇ ਦੂਜੇ ਧਰਮਾਂ ਨੂੰ ਜਿਹੜਾ ਉਹ ਉੱਥੇ ਰਾਈਟ ਨਾਓ ਉਹ ਪੇਸ਼ ਕਰ ਰਹੇ ਨੇ, ਅਤੇ ਕਿਸ ਤਰੀਕੇ ਦੇ ਨਾਲ ਮੀਡੀਆ ਵਾਲੇ ਉਹ ਉਹਨਾਂ ਨੂੰ ਅੱਤਵਾਦੀ ਤੱਕ ਵੀ ਜਿਹੜਾ ਹੈ ਉਹ ਜਿਹੀਆਂ ਚੀਜ਼ ਦੇ ਲਈ ਧਾਰਮਿਕ ਤੌਰ ਦੇ ਉੱਤੇ ਇਕੱਠੇ ਹੋਣ ਵਾਲਿਆਂ ਨੂੰ ਵੀ ਜਿਹੜਾ ਉਹ ਕਰ ਰਹੇ ਆ। ਜੇ ਉਹਨਾਂ ਨੂੰ ਰੋਕ ਰਹੇ ਆ ਤਾਂ ਇਹਨਾਂ ਨੂੰ ਵੀ ਰੋਕੋ, ਜੇ ਇਹਨਾਂ ਨੂੰ ਨਹੀਂ ਰੋਕਣਾ ਤਾਂ ਫਿਰ ਉਹਨਾਂ ਨੂੰ ਵੀ ਜਿਹੜਾ ਉਹ ਨਾ ਰੋਕੋ। ਇਹ ਚੀਜ਼ ਜਿਹੜੀ ਉਹ ਜ਼ਰੂਰ ਇਹਨਾਂ ਨੂੰ ਦੇਖਣੀ ਚਾਹੀਦੀ ਹੈਗੀ ਆ। ਇਹ ਮਾੜੀ ਗੱਲ ਆ। ਇਸ ਤਰੀਕੇ ਦਾ ਜਿਹੜਾ ਵਿਤਕਰਾ ਆ ਉਸ ਨੂੰ ਲੈ ਕੇ ਤਾਂ ਅੱਗੇ ਆਲਰੇਡੀ ਦੁਨੀਆ ਉੱਥੇ ਬਹੁਤ ਦੁਖੀ ਹੈਗੀ ਆ। ਉਹਨਾਂ ਦਾ ਮਿਨਿਸਟਰ ਕਹੀ ਜਾਂਦਾ ਸੀਗਾ ਵੀ ਹੁਣ COVID-19 ਦੇ ਕੇਸ ਵੱਧ ਰਹੇ ਆ, ਇਸ ਲਈ ਜਿਹੜੇ ਫਾਰਮਰਸ ਆ ਉਹਨਾਂ ਨੂੰ ਪ੍ਰੋਟੈਸਟ ਜਿਹੜਾ ਆਪਣਾ ਬੰਦ ਕਰ ਦੇਣਾ ਚਾਹੀਦਾ ਆ। ਦੂਜੇ ਪਾਸੇ ਜਿਹੜਾ ਉੱਥੇ ਚੱਲ ਰਿਹਾ ਤਿਉਹਾਰ ਆ ਉਸ ਨੂੰ ਲੈ ਕੇ ਉਹਨਾਂ ਦੇ ਕੋਈ ਵੀ ਜਿਹੜੀ ਆ ਅਜਿਹੀ ਟਿੱਪਣੀ ਜਿਹੜੀ ਉਹ ਨਹੀਂ ਸੀਗੀ। ਸੋ ਇੰਨਾ ਕੁ ਜਿਹੜਾ ਆ ਉਹਨਾਂ ਨੂੰ ਜ਼ਰੂਰ ਦੇਖਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਇਹ ਬਹੁਤ ਮਾੜੀ ਗੱਲ ਆ ਵੀ ਇੰਨਾ ਵਿਤਕਰਾ ਜਿਹੜਾ ਆ ਉਹ ਚੰਗੀ ਗੱਲ ਨਹੀਂ ਹੈਗੀ ਜੀ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫੇਰ ਜਿਹੜੀਆਂ ਹੋਰ ਇੰਪੋਰਟੈਂਟ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ, ਤੇ ਮਿਲਦੇ ਹਾਂ ਆਪਾਂ ਜੀ ਇੱਕ ਬ੍ਰੇਕ ਤੋਂ ਬਾਅਦ। USA, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM, KCVR, Stockton, Modesto, 1570 AM. क्लोविस ग्लोबल अकेडमी सरकारी चार्टर स्कूल, कोई फीस नहीं ਅਤੇ ਹਰ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਸਕੂਲ ਦੇ ਡੂਅਲ ਇਮਰਜਨ ਪ੍ਰੋਗਰਾਮ ਰਾਹੀਂ ਸਾਰੇ ਸਬਜੈਕਟ ਇੰਗਲਿਸ਼ ਅਤੇ ਸਪੈਨਿਸ਼ ਵਿੱਚ ਪੜ੍ਹਾਏ ਜਾਂਦੇ ਹਨ। ਇੰਗਲਿਸ਼, ਸਪੈਨਿਸ਼ ਅਤੇ ਪੰਜਾਬੀ ਸਿੱਖਣ ਕਰਕੇ ਬੱਚਿਆਂ ਲਈ ਜ਼ਿੰਦਗੀ ਵਿੱਚ ਕਾਮਯਾਬੀ ਲਈ ਬਹੁਤ ਮੌਕੇ ਖੁੱਲ੍ਹ ਜਾਣਗੇ। ਸਕੂਲ ਦਾ ਪਤਾ 44 ਸ਼ਾਹ ਐਵੀਨਿਊ, ਕਲੋਵਿਸ। ਇਸ ਦੀ ਕੋਈ ਫੀਸ ਨਹੀਂ, ਕਿਸੇ ਵੀ ਇਲਾਕੇ ਦੇ ਬੱਚੇ ਦਾਖਲਾ ਲੈ ਸਕਦੇ ਹਨ। ਸਕੂਲ ਬੱਸ ਦੀ ਸੁਵਿਧਾ ਵੀ ਉਪਲਬਧ ਹੈ। ਟੀਕੇ, ਕਿੰਡਰਗਾਰਟਨ ਦੇ ਦਾਖਲੇ ਸ਼ੁਰੂ ਹਨ। ਐਡਮਿਸ਼ਨ ਲਾਟਰੀ ਲਈ 15 ਅਪ੍ਰੈਲ ਤੱਕ ਆਨਲਾਈਨ ਐਪਲੀਕੇਸ਼ਨ ਭਰੋ www.clovisglobalacademy.org ਜਾਂ ਕਾਲ ਕਰੋ 5595750587 559 575 0587। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ। 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ। ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641।
ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਰੈਂਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876, ਐਡਰੈਸ 4709 Al Capitan, Suite 103, Fresno, or visit fresnoimmigration.com। ਜੇਕਰ ਤੁਸੀਂ ਫ੍ਰੈਜ਼ਨੋ ਇਲਾਕੇ ਦੇ ਵਿੱਚ ਜੌਬ ਦੀ ਭਾਲ ਦੇ ਵਿੱਚ ਹੋ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਵਾਲੇ ਆਪਣੇ ਸਟੋਰ ਅਤੇ ਰੈਸਟੋਰੈਂਟ ਦੇ ਵਿੱਚ EMPLOYEES ਹਾਇਰ ਕਰ ਰਹੇ ਹਨ। ਰੈਸਟੋਰੈਂਟ ਵਿੱਚ ਕਿਚਨ ਦੇ ਵਿੱਚ ਅਤੇ ਸਟੋਰ ਵਿੱਚ ਰਜਿਸਟਰ ਦੇ ਉੱਤੇ ਕੰਮ ਕਰਨ ਦੇ ਲਈ EMPLOYEES ਦੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਕਾਲ 5594736732। ਵਧੀਆ ਤਨਖਾਹ ਦਿੱਤੀ ਜਾਵੇਗੀ। ਫ੍ਰੈਜ਼ਨੋ ਵਿੱਚ ਇੱਕ ਰੈਸਟੋਰੈਂਟ, ਕਿਚਨ ਦੇ ਵਿੱਚ ਅਤੇ ਸਟੋਰ ਉੱਤੇ ਰਜਿਸਟਰ ਤੇ ਕੰਮ ਕਰਨ ਦੇ ਲਈ EMPLOYEES ਦੀ ਜ਼ਰੂਰਤ ਹੈ। ਕਾਲ 5594736732। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ, 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਵਿਆਹੀ ਆਈ ਨੂੰ 4 ਦਿਨ ਹੀ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨਵਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ, 895 ਵੈਸਟ ਸ਼ਾਹ ਐਵਨਿਊ, ਕਲੋਵਿਸ। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197। All loans are subject to credit and underwriting approval. Zender Mortgage, Zender Mortgage। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਆ ਉਹਨਾਂ ਉੱਤੇ ਵੀ ਜਿਹੜੀ ਉਹ ਆਪਾਂ ਨਜ਼ਰ ਮਾਰਦੇ ਹੋਏ ਜਿਹੜੀ ਉਹ ਜਾਂਦੇ ਆ। ਇਸ ਮੌਕੇ ਜਿਹੜੀ ਖਬਰ ਸੈਕਰਾਮੈਂਟੋ ਵਾਲੇ ਇਲਾਕੇ ਤੋਂ ਜਿਹੜੀ ਉਹ ਆਈ ਆ, ਡਿਪਾਰਟਮੈਂਟ ਆਫ ਜਿਹੜੇ DEA ਆ ਉਹਨਾਂ ਨੇ ਇੱਕ ਵੱਡਾ ਕਹਿੰਦੇ ਆ ਵੀ ਮਾਰਕਾ ਜਿਹੜਾ ਇੱਕ ਹਿਸਾਬ ਦੇ ਨਾਲ ਮਾਰਿਆ। ਇੰਟਰਨੈਸ਼ਨਲ ਡਰੱਗ ਆਪਰੇਸ਼ਨ ਆ
ਉਸ ਦਾ ਉਹਨਾਂ ਨੇ ਕਹਿੰਦੇ ਵੀ ਪਰਦਾਫਾਸ਼ ਬੀਤੇ ਦਿਨਾਂ ਦੇ ਵਿੱਚ ਕੀਤਾ ਸੀ, ਜਿਸ ਦੇ ਵਿੱਚ ਕਹਿੰਦੇ ਰੋਜ਼ਵਿਲ, ਸੈਕਰਾਮੈਂਟੋ ਤੇ ਡੇਵਿਸ ਦੇ ਨਾਲ ਤਾਰਾਂ ਜਿਹੜੀਆਂ ਉੱਥੇ ਜੁੜੀਆਂ ਸੀਗੀਆਂ। ਕਹਿੰਦੇ ਵੀ ਅੰਡਰ ਕਵਰ ਕੈਨੇਡੀਅਨ ਲਾ ਇਨਫੋਰਸਮੈਂਟ ਆਫਿਸਰਸ ਦੇ ਨਾਲ ਮਿਲ ਕੇ ਉਹਨਾਂ ਨੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਜਿਹੜੇ 6 ਮਹੀਨੇ ਲੰਬੀ ਚੱਲੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ 3 ਜਿਹੜੇ ਲੋਕ ਗ੍ਰਿਫਤਾਰ ਕੀਤੇ ਆ। ਅਤੇ ਅਫਸੋਸ ਵਾਲੀ ਗੱਲ ਇਹ ਆ ਵੀ ਤਿੰਨੇ ਜਿਹੜੇ ਉਹ ਪੰਜਾਬੀ ਇਸ ਦੇ ਵਿੱਚ ਸੀਗੇ। ਸੋ ਇਹ ਜਿਹੜੇ DEA ਦੇ ਸਪੈਸ਼ਲ ਏਜੰਟਸ ਜਿਹੜੇ ਆ ਜੋਸ਼ੂਆ ਮੈਟਸ ਅਤੇ ਫੈਡਰਲ ਏਜੰਟ ਜਿਹੜੇ ਓਟਾਵਾ ਕੈਨੇਡਾ ਦੇ ਵਿੱਚ ਸੀ, ਇਹਨਾਂ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਜਿਹੜਾ ਪਰਦਾਫਾਸ਼ ਹੋਇਆ ਆ। ਸੋ ਕਹਿੰਦੇ ਵੀ ਪਿਛਲੇ ਜਿਹੜੇ ਅਕਤੂਬਰ 2020 ਤੋਂ ਬਾਅਦ ਦੇ ਵਿੱਚ ਜਿਹੜੇ ਏਜੰਟਸ ਆ ਸੈਕਰਾਮੈਂਟੋ ਦੇ ਵਿੱਚ, ਉਹਨਾਂ ਦੇ ਨਾਲ ਇਹਨਾਂ ਨੇ ਕੰਟੈਕਟ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਆ। ਕਹਿੰਦੇ ਇਹਨਾਂ ਦੇ ਦੁਆਰਾ ਓਪੀਅਮ, ਕੋਕੇਨ, ਹੈਰੋਇਨ ਅਤੇ ਕੈਟਾਮੀਨ ਇਹ ਜਿਹੜੇ ਇਹ ਨਸ਼ੀਲੇ ਪਦਾਰਥਾਂ ਦੇ ਇੱਕ ਹਿਸਾਬ ਦੇ ਨਾਲ ਵਿਕਰੀ ਨੂੰ ਲੈ ਕੇ ਜਾਂ ਸਮਗਲਿੰਗ ਨੂੰ ਲੈ ਕੇ ਜਿਹੜੇ ਚਾਰਜਿਸ ਆ, ਕੌਨਸਪੀਰੇਸੀ ਆ, ਸਾਜ਼ਿਸ਼ਾਂ ਨੂੰ ਲੈ ਕੇ ਜਿਹੜੇ ਆ ਕਥਿਤ ਤੌਰ ਦੇ ਉੱਤੇ ਹੁਣ ਦੋਸ਼ ਜਿਹੜੇ ਉਹ ਆਇਦ ਕੀਤੇ ਗਏ ਆ। ਇਹ 3 ਜਾਣੇ ਜਿਹੜੇ ਇਹਨਾਂ ਨੇ ਸੈਕਰਾਮੈਂਟੋ, ਰੋਜ਼ਵਿਲ, ਡੇਵਿਸ ਇਲਾਕੇ ਦੇ ਵਿੱਚੋਂ ਗ੍ਰਿਫਤਾਰ ਕੀਤੇ ਆ, ਪਰਮਪ੍ਰੀਤ ਸਿੰਘ, ਰਣਵੀਰ ਸਿੰਘ ਅਤੇ ਅਮਨਦੀਪ ਮੁਲਤਾਨੀ। ਸੋ ਇਹ ਜਿਹੜੇ ਆ ਹੁਣ ਉਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ। ਅਤੇ ਹਰਜੋਤ ਸਿੰਘ ਜੀ ਇਹੀ ਨਹੀਂ, ਇਸੇ ਹੀ ਦੌਰਾਨ ਜਿਹੜਾ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਹੋਰ ਜਿਹੜੇ ਲੋਕ ਆ ਪੰਜਾਬੀ ਜਿਹੜੇ ਉਹਨਾਂ ਨੇ ਉੱਥੇ ਗ੍ਰਿਫਤਾਰ ਜਿਹੜੇ ਉਹ ਕੀਤੇ ਆ। ਉਹਨਾਂ ਦੇ ਵਿੱਚ ਵੀ ਜਿਹੜੀ ਆ ਕਹਿੰਦੇ ਵੀ ਵੱਡੀ ਨਸ਼ਿਆਂ ਦੀ ਖੇਪ ਜਿਹੜੀ ਉਹਨਾਂ ਨੇ ਬਰਾਮਦ ਕੀਤੀ ਆ ਅਤੇ 4 ਪੰਜਾਬੀ ਜਿਹੜੇ ਉਹਨਾਂ ਨੇ ਚਾਰਜ ਜਿਹੜੇ ਉਹ ਕੀਤੇ ਹੈਗੇ ਆ। ਇੱਕ ਜਿਹੜੇ ਜੀ 11 ਲੱਖ ਤੋਂ ਵੱਧ ਨਕਦ ਡਾਲਰ, 17 ਕਿਲੋ ਕੋਕੇਨ, 3 ਕਿਲੋ ਫੈਂਟਨਿਲ, 1 ਕਿਲੋ MDMA ਅਤੇ ਨਾਲ ਲੋਡਿਡ ਮੈਗਨਮ ਹੈਂਡਗਨ ਅਤੇ ਹੋਰ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਉੱਥੋਂ ਬਰਾਮਦ ਕੀਤੀਆਂ ਆ। ਉੱਥੇ ਜਿਹੜੇ ਮਿਸੀਸੈਗਾ ਦੇ ਰਹਿਣ ਵਾਲੇ ਕੋਈ ਅਜਮੇਰ ਸਿੰਘ, ਇਸੇ ਤਰੀਕੇ ਨਾਲ ਪਰਮਿੰਦਰ ਗਰੇਵਾਲ ਅਤੇ ਜਿਹੜੇ ਹੋਰ ਕੈਲਡਨ ਤੋਂ ਜਿਹੜਾ ਸਵਰਾਜ ਸਿੰਘ ਅਤੇ ਕੈਲਡਨ ਦਾ ਇੱਕ ਜਿਹੜਾ ਕਰਨਦੇਵ ਆ, ਉਹਨਾਂ ਨੂੰ ਉੱਥੇ ਗ੍ਰਿਫਤਾਰੀਆਂ ਕੀਤੀਆਂ। ਸੋ ਇਹ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ। ਸਮੇਂ ਰਹਿੰਦੇ ਹੋਏ ਆਪਾਂ ਨੂੰ ਇਸ ਚੀਜ਼ ਤੋਂ ਜਿਹੜਾ ਬਚਣ ਦੀ ਜਿਹੜੀ ਜ਼ਰੂਰਤ ਆ, ਨਹੀਂ ਤਾਂ ਜਿੱਦਾਂ ਆਪਾਂ ਦੂਜੀਆਂ ਕਮਿਊਨਿਟੀਜ਼ ਦਾ ਨਾਮ ਜਿਹੜਾ ਉਹ ਸੁਣਦੇ ਹਾਂ ਬਦਨਾਮ ਹੁੰਦਾ ਜਾ ਰਿਹਾ ਆ, ਬਦਨਾਮ ਹੋਇਆ ਆ, ਅਤੇ ਇਹੀ ਹਾਲ ਜਿਹੜਾ ਪੰਜਾਬੀ ਕਮਿਊਨਿਟੀ ਦੇ ਨਾਲ ਜਿਹੜਾ ਉਹ ਹੋ ਜਾਣਾ ਆ। ਸੇਵਾ ਕਰਦੇ ਕਰਦੇ ਆਪਾਂ ਜਿਹੜੇ ਉਹ ਪਿੱਛੇ ਰਹਿ ਜਾਣਾ ਆ ਅਤੇ ਇਹ ਚੀਜ਼ਾਂ ਜਿਹੜੀਆਂ ਉਹ ਮੋਹਰੇ ਜਿਹੜੀਆਂ ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਉਹ ਰਹਿ ਜਾਣਗੀਆਂ। ਜੀ, ਅਗਲੀ ਖਬਰ ਵੀ ਜ਼ਰੂਰ ਆਪਾਂ ਸਾਂਝੀ ਕਰਨੀ ਆ। ਜਿਹੜੇ ਪੰਜਾਬੀ ਟਰੱਕਰਸ ਆ ਉਹ ਕਹਿੰਦੇ ਵੀ 2 ਹਫ਼ਤਿਆਂ ਦੇ ਲਈ ਕੁਛ ਜਿਹੜੇ ਢਾਬੇ ਹੈਗੇ ਪੰਜਾਬੀ ਉਹਨਾਂ ਦਾ ਬਾਈਕਾਟ ਕਰਨ ਜਾ ਰਹੇ ਆ। ਉਹਨਾਂ ਦੀ ਕੰਪਲੇਨ ਇਹੀ ਆ ਵੀ ਜਿਹੜਾ ਫੂਡ ਆ ਉਹ ਵਧੀਆ ਨਹੀਂ ਦਿੰਦੇ ਹੈਗੇ, ਮਹਿੰਗਾ ਹੁੰਦਾ। ਮਹਿੰਗਾ ਤਾਂ ਕਹਿੰਦੇ ਅਸੀਂ ਅਫੋਰਡ ਕਰ ਸਕਦੇ ਹਾਂ ਵੀ ਚਲੋ ਕੋਈ ਐਡੀ ਗੱਲ ਨਹੀਂ ਹੈ, ਪਰ ਫੂਡ ਕਈ ਵਾਰੀ ਵਧੀਆ ਨਹੀਂ ਹੁੰਦਾ। ਸੋ ਉਹਨਾਂ ਦੇ ਜਿਹੜੇ ਇੰਪਲਾਈ ਆ ਉਹ ਚੱਜ ਨਾਲ ਬੋਲਦੇ ਨਹੀਂ। ਜੇ ਕੋਈ ਕੰਪਲੇਨ ਕਰੇ ਤੇ ਜਿਹੜਾ ਆ ਉਹਨਾਂ ਦੇ ਗਲਤ ਬੋਲਦੇ ਹੈਗੇ ਆ। ਪਿਛਲੇ ਦਿਨਾਂ 'ਚ ਵੀਡੀਓਜ਼ ਵੀ ਆਈਆਂ ਸੀਆਂ ਵੀ ਇੱਕ ਦਾਲ 'ਚੋਂ ਕਿਸੇ ਦੀ ਤੰਬਾਕੂ ਦੀ ਪੂੜੀ ਨਿਕਲੀ, ਕੋਈ ਜਿਹੜੇ ਆ ਵੈਜੀਟੇਰੀਅਨ ਆਪਣੇ ਭਰਾ ਫੂਡ ਖਾਂਦੇ ਸੀ ਉਹਨਾਂ 'ਚੋਂ ਮੀਟ ਦੇ ਪੀਸ ਨਿਕਲੇ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਕੱਲ੍ਹ ਨੂੰ ਮੰਗਲਵਾਰ ਨੂੰ ਜਾਣੀ ਕਿ ਸਵੇਰ ਵਾਲਾ ਹੀ ਸਾਡਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ 9:30 ਵਜੇ ਕੱਲ੍ਹ ਨੂੰ ਆਪਾਂ ਕਾਲਸ ਲਵਾਂਗੇ। ਟਰੱਕਰ ਵੀਰ ਵੀ ਕਾਲ ਕਰ ਸਕਦੇ ਆ ਅਤੇ ਜਿਨ੍ਹਾਂ ਦੇ ਆਪਣੇ ਢਾਬੇ ਆ ਜਾਂ ਰੈਸਟੋਰੈਂਟਸ ਹੈਗੇ ਹਾਈਵੇਜ਼ 'ਤੇ ਜਿੱਥੇ ਆਪਣੇ ਜਿੰਨੇ ਪੰਜਾਬੀ ਖਾਣਾ ਖਾਂਦੇ ਆ ਉਹ ਵੀ ਜ਼ਰੂਰ ਕਾਲ ਕਰ ਸਕਦੇ ਆ। ਪੰਜਾਬੀ ਰੇਡੀਓ USA ਵੱਲੋਂ ਖਾਸ ਕਰਕੇ ਮੇਰੀ ਇਹ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਨੂੰ ਆਪਣੇ ਜਿਹੜੇ ਛੋਟੇ ਬਿਜ਼ਨੈਸਿਸ ਆ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈਗਾ। ਅਤੇ ਜਿਹੜੇ ਛੋਟੇ ਬਿਜ਼ਨੈਸਿਸ ਹੈਗੇ ਆ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜੇ ਸਾਨੂੰ ਇਹ ਸਪੋਰਟ ਕਰ ਰਹੇ ਆ ਅਤੇ ਅਸੀਂ ਉਹਨਾਂ ਨੂੰ ਜਿਹੜੀਆਂ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰੀਏ। ਹੁਣ ਰੱਬ ਨਾ ਕਰੇ ਕੱਲ੍ਹ ਨੂੰ ਕਿਤੇ ਜਿਹੜੇ ਵੱਡੇ ਵੱਡੇ ਇਹ ਟਰੱਕ ਸਟਾਪ ਆ, ਲਵ ਵਾਲੇ ਆ ਜਾਂ ਪਾਇਲਟ ਵਾਲੇ ਆ, ਜੇ ਕਿਤੇ ਉਹਨਾਂ ਨੇ ਛੋਟੇ ਛੋਟੇ ਇੰਡੀਅਨ ਰੈਸਟੋਰੈਂਟ ਆਪਣੇ ਖੋਲ੍ਹ ਦਿੱਤੇ ਤਾਂ ਫਿਰ ਇਹ ਸਾਰੇ ਛੋਟੇ ਜਿਹੜੇ ਆਪਣੇ ਢਾਬੇ ਜਾਂ ਰੈਸਟੋਰੈਂਟ ਖੋਲ੍ਹੇ ਉਹ ਪੰਜਾਬੀਆਂ ਨੇ ਸਾਰੇ ਇੱਕਦਮ ਵਿਦਿਨ 1 ਮੰਥ 'ਚ ਡੈਡ ਹੋ ਜਾਣੇ ਆ। ਆਪਾਂ ਦੇਖੀ ਆ ਕਿਸ ਤਰ੍ਹਾਂ ਐਮਾਜ਼ੋਨ, ਫੇਸਬੁੱਕ, ਗੂਗਲ ਨੇ ਛੋਟੇ ਛੋਟੇ ਬਿਜ਼ਨਸ ਮਾਰ ਦਿੱਤੇ ਆ। ਕਰੋਨਾ ਵਾਇਰਸ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਵੀ ਗੋਰੇ ਕਿਸ ਤਰ੍ਹਾਂ ਜਿਹੜੇ ਆ ਛੋਟੇ ਬਿਜ਼ਨਸਿਸ ਆ ਉਹਨਾਂ ਨੂੰ ਸਪੋਰਟ ਕਰਦੇ ਆ। ਫਾਰਮਰਸ ਮਾਰਕੀਟ ਲੱਗਦੀਆਂ ਹੈਗੀਆਂ,
ਰੈਸਟੋਰੈਂਟਸ ਨੂੰ ਦੇਖੋ ਕਿਸ ਤਰ੍ਹਾਂ ਉਹ ਸਪੋਰਟ ਕਰਦੇ ਸੀ, ਈਵਨ ਆਊਟ ਆਫ ਦਾ ਵੇ ਜਾ ਕੇ ਵੀ ਇਹ ਰੈਸਟੋਰੈਂਟ ਬਹੁਤ ਪੁਰਾਣੇ ਹੈਗੇ ਆ, ਆਪਾਂ ਇਹਨਾਂ ਨੂੰ ਆਊਟ ਆਫ ਬਿਜ਼ਨਸ ਨਹੀਂ ਜਾਣ ਦੇਣਾ ਹੈਗਾ, ਉੱਥੇ ਜਾ ਕੇ ਆ ਫੂਡ ਲੈਣ ਜਾਂਦੇ ਸੀ। ਸੋ ਆਪਾਂ ਨੂੰ ਵੀ ਮੈਂਟੈਲਿਟੀ ਇਹੀ ਚਾਹੀਦੀ ਹੈਗੀ ਆ ਵੀ ਜ਼ਰੂਰ ਜੇ ਆਪਣੇ ਕੋਈ ਵੀ ਜਿਹੜੇ ਛੋਟੇ ਬਿਜ਼ਨਸ ਆ ਆਪਣੇ ਭੈਣਾਂ ਭਰਾਵਾਂ ਦੇ, ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈਗਾ, ਤੇ ਉਹਨਾਂ ਨੂੰ ਵੀ ਜਿਹੜੇ ਜਿੱਥੇ ਤੁਸੀਂ ਇਹ ਸਮਾਨ ਖਰੀਦਦੇ ਜਾਂ ਸਰਵਿਸਿਜ਼ ਲੈਂਦੇ ਆ, ਉਹ ਵਧੀਆ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਆ। ਸੋ ਸਾਨੂੰ ਕਾਲਸ ਬਹੁਤ ਜ਼ਿਆਦਾ ਆਈਆਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਭਾਈ ਇਹਦੇ ਉੱਤੇ ਸ਼ੋਅ ਕਰੋ, 2 ਵੀਕ ਦੇ ਲਈ ਬਾਈਕਾਟ ਕਰਨ ਜਾ ਰਹੇ ਆ ਜਿੰਨੇ ਵੀ ਟਰੱਕਰਸ ਆ। ਕਈ ਮੈਂ ਦੇਖ ਰਿਹਾ ਸੀ ਇੱਕ ਦੂਜੇ ਨੂੰ ਗਾਲਾਂ ਵੀ ਕੱਢੀ ਜਾਂਦੇ ਜੇ ਕੋਈ ਜਾਈ ਜਾਂਦਾ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਡਿਟੇਲਡ ਕੀ ਇਨਫੋਰਮੇਸ਼ਨ ਆ, ਕੱਲ੍ਹ ਨੂੰ ਮੰਗਲਵਾਰ ਨੂੰ ਸਵੇਰ ਨੂੰ 9:30 ਵਜੇ ਜਿਹੜੀਆਂ ਆ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਉਹਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਵੱਲੋਂ ਦੋਨਾਂ ਨੂੰ ਹੀ ਜਿਹੜੇ ਆ ਟਰੱਕਰਸ ਆ ਉਹਨਾਂ ਨੂੰ ਵੀ ਬੇਨਤੀ ਕਰ ਸਕਦੇ ਆ ਵੀ ਤੁਸੀਂ ਵੀ ਆ ਕੇ ਆਪਣੀ ਪ੍ਰੋਬਲਮ ਦੱਸ ਸਕਦੇ ਆ, ਤੇ ਜਿਹੜੇ ਰੈਸਟੋਰੈਂਟ ਜਾਂ ਜਿਹੜੇ ਢਾਬਿਆਂ ਵਾਲੇ ਮਾਲਕ ਹੈਗੇ ਆ ਉਹ ਵੀ ਆ ਕੇ ਜਿਹੜੀ ਆ ਆਪਣੀ ਜਿਹੜੀ ਆ ਜਿਹੜਾ ਉਹਨਾਂ ਦੇ ਸਿਚੁਏਸ਼ਨ ਆ ਉਹ ਜਿਹੜੀ ਉਹ ਦੱਸਣ ਵੀ ਕੀ ਜਿਹੜਾ ਉਹ ਚੱਲ ਰਿਹਾ। ਦੇਖੋ ਜੀ ਫਾਇਦਾ ਤਾਂ ਹੀ ਆ ਜੇ ਸਾਰੇ ਜਾਣੇ ਮਿਲ ਜੁਲ ਕੇ ਚੱਲਣਗੇ, ਉਸੇ ਦੇ ਵਿੱਚ ਹੀ ਜਿਹੜੀ ਉਹ ਭਲਾਈ ਆ ਆਪਣੀ ਕਮਿਊਨਿਟੀ ਦੀ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇੱਕ ਦੂਜੇ ਦੇ ਲੋਕਲ ਜਿਹੜੇ ਆ ਲੋਕ ਸਪੋਰਟ ਕਰਦੇ ਆ, ਕਈ ਵਾਰੀ ਚੀਜ਼ ਮਹਿੰਗੀ ਵੀ ਹੁੰਦੀ ਆ, ਉਹ ਚੀਜ਼ਾਂ ਖਰੀਦਦੇ ਵੀ ਆ, ਸਾਰਾ ਕੁਛ ਕਰਦੇ ਵੀ ਆ, ਪਰ ਉਸ ਦੇ ਬਾਵਜੂਦ ਜੇ ਤੁਹਾਨੂੰ ਉਹਦੇ ਨਾਲ ਬਣਦੀ ਪ੍ਰੋਪਰ ਸਰਵਿਸ ਨਾ ਮਿਲੇ, ਫਿਰ ਲੋਕਾਂ ਦਾ ਗੁੱਸਾ ਹੋਣਾ ਵੀ ਜਿਹੜਾ ਕਿਤੇ ਨਾ ਕਿਤੇ ਜਾਇਜ਼ ਜਿਹੜਾ ਉਹ ਹੁੰਦਾ ਹੈ। ਸੋ ਇਹ ਦੋਨੋਂ ਹੀ ਜਿਹੜਾ ਇਹ ਚੀਜ਼ਾਂ ਦੇ ਮੋਹਰੇ ਜਿਹੜੀ ਆਪਾਂ ਗੱਲਬਾਤ ਤੁਹਾਡੇ ਸਾਹਮਣੇ ਰੱਖਾਂਗੇ। ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰਿਓ। ਕੱਲ੍ਹ ਨੂੰ ਜਿਹੜੀਆਂ ਇਸ ਬਾਬਤ ਜਿਹੜੀਆਂ ਆਪਾਂ ਕਾਲਸ ਆ ਉਹ ਲੈਣੀਆਂ ਹੈਗੀਆਂ ਆ, ਅਤੇ ਜਿਨ੍ਹਾਂ ਦਾ ਜਿਹੜਾ ਵੀ ਇਸ਼ੂ ਆ ਉਹ ਆਪਣਾ ਇਸ਼ੂ ਆ ਉਸ ਦੇ ਬਾਬਤ ਜਿਹੜਾ ਉਹ ਕਰੋ, ਕਿਉਂਕਿ ਇਨ ਦੀ ਐਂਡ ਇਵੈਂਚੁਅਲੀ ਹਰਟ ਜਿਹੜੇ ਉਹ ਆਪਣੇ ਲੋਕ ਹੀ ਹੋਣੇ, ਨੁਕਸਾਨ ਜਿਹੜਾ ਉਹ ਆਪਣਿਆਂ ਦਾ ਹੀ ਹੈ ਸਾਰਿਆਂ ਦਾ। ਐਜ਼ ਏ ਕਮਿਊਨਿਟੀ ਆਪਾਂ ਸਾਰਿਆਂ ਨੂੰ ਮਿਲ ਕੇ ਅੱਗੇ ਜਿਹੜਾ ਉਹ ਵਧਣਾ ਚਾਹੀਦਾ। ਆਪਾਂ ਦੇਖਿਆ ਰੀਸੈਂਟਲੀ ਫੇਸਬੁੱਕ ਵੀ ਅਤੇ ਕੀ ਸੋਸ਼ਲ ਮੀਡੀਆ ਬਹੁਤ ਸਾਰੇ ਉਹਨਾਂ ਨੇ ਜਿਹੜੇ ਮਾਈਨੋਰਟੀ ਓਨਡ ਬਿਜ਼ਨਸ ਸੀ ਉਹਨਾਂ ਨੂੰ ਬੜਾ ਪ੍ਰਮੋਸ਼ਨ ਦਿੱਤੀ, ਬੜੀ ਪ੍ਰਮੋਟ ਜਿਹੜੀ ਉਹ ਕੀਤੀ। ਅਤੇ ਆਪਾਂ ਆਲਰੇਡੀ ਇਸ ਮਾਈਨੋਰਟੀਜ਼ ਦੇ ਵਿੱਚ ਵੀ ਆਪਾਂ ਇੱਕ ਮਾਈਨੋਰਟੀ ਦੇ ਵਿੱਚ ਹਾਂ, ਉਹਨਾਂ ਦੇ ਵਿੱਚੋਂ ਵੀ ਆਪਾਂ ਬਹੁਤ ਥੋੜ੍ਹੇ ਹਾਂ, ਅਤੇ ਆਪਸ ਦੇ ਵਿੱਚ ਜੇ ਕੋਈ ਡਾਲਰ ਦੇ ਰਿਹਾ ਅਤੇ ਉਸ ਨੂੰ ਉਹਦੀ ਬਣਦੀ ਪੂਰੀ ਸਰਵਿਸ ਜਿਹੜੀ ਉਹ ਨਹੀਂ ਮਿਲ ਰਹੀ, ਇਹ ਕਾਇਦਾ ਕਾਨੂੰਨੀ ਆ ਅਮਰੀਕਾ ਦਾ, ਇਹ ਚੀਜ਼ ਠੀਕ ਨਹੀਂ ਹੈਗੀ। ਹਾਂ ਤੁਸੀਂ ਬਿਜ਼ਨਸ ਦੇ ਲਈ ਹੈਗੇ ਆ, ਸਾਰੇ ਜਾਣੇ ਤੁਸੀਂ ਕਮਾਈ ਕਰਨਾ ਚਾਹੁੰਦੇ ਆ, ਅਤੇ ਜਿਹੜਾ ਕਮਾਈ ਕਰਨਾ ਚਾਹੁੰਦਾ ਆ ਉਹ ਕਮਾਈ ਵੀ ਕਰੇ ਅਤੇ ਨਾਲ ਉਹਨਾਂ ਨੂੰ ਬਣਦੀ ਜਿਹੜੀ ਉਸਦੀ ਜਿਹੜੀ ਉਹ ਸਰਵਿਸ ਵੀ ਜਿਹੜੀ ਉਹ ਮਿਲੇ। ਸੋ ਆਪਾਂ ਨਹੀਂ ਚਾਹੁੰਦੇ ਵੀ ਕੋਈ ਜਣਾ ਇਸ ਦੇ ਵਿੱਚ ਜਿਹੜਾ ਉਹ ਹਰਟ ਹੋਵੇ, ਨੁਕਸਾਨ ਹੋਵੇ। ਸੋ ਬੈਟਰ ਇਹੀ ਆ ਵੀ ਆਪਾਂ ਨੂੰ ਇਸ ਦੇ ਉੱਤੇ ਕੋਈ ਨਾ ਕੋਈ ਜਿਹੜੀ ਆ ਸਲਿਊਸ਼ਨ ਦੇ ਵੱਲ ਨੂੰ ਜਿਹੜਾ ਆਪਾਂ ਇਸ ਚੀਜ਼ ਨੂੰ ਜਿਹੜਾ ਆਪਾਂ ਜਲਦ ਤੋਂ ਜਲਦ ਜਿਹੜਾ ਉਹ ਵੱਧ ਸਕੀਏ। ਜੀ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਇੱਕ ਬਹੁਤ ਹੀ ਖਤਰਨਾਕ ਟ੍ਰੈਂਡ ਜਿਹੜਾ ਕੈਲੀਫੋਰਨੀਆ 'ਚ ਪਿਛਲੇ ਸਾਲ ਦੇ ਦੌਰਾਨ ਆਇਆ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜਸ ਦੇ ਵਿੱਚ ਜਿਹੜੀ ਐਨਰੋਲਮੈਂਟ ਆ ਬੱਚਿਆਂ ਦੀ ਬਹੁਤ ਘੱਟ ਗਈ ਹੈਗੀ ਆ, ਅਤੇ ਜੇ ਇਹੀ ਚੱਲਦਾ ਰਿਹਾ ਕੁਛ ਮਹੀਨੇ ਤੇ ਕਈ ਜਿਹੜੇ ਕਾਲਜਸ ਆ ਕਮਿਊਨਿਟੀ ਦੇ ਉਹ ਬੰਦ ਹੋ ਜਾਣਗੇ। ਜੇ ਪੂਰੇ ਸਟੇਟ ਵਾਈਜ਼ ਦੇਖਿਆ ਜਾਵੇ, ਕਹਿੰਦੇ ਵੀ 2,60,000 ਘੱਟ ਸਟੂਡੈਂਟ ਜਿਹੜੇ ਆ ਉਹ ਐਨਰੋਲ ਹੋਏ ਆ 2020 ਦੇ ਵਿੱਚ ਸਨ 2019 ਦੇ ਮੁਕਾਬਲੇ, ਜਿਹੜਾ ਕਿ ਲਗਭਗ 16.8% ਬਣਦਾ ਹੈਗਾ ਆ। ਕਈ ਏਰੀਏਜ਼ ਦੇ ਵਿੱਚ ਤਾਂ 50% ਤੱਕ ਵੀ ਐਨਰੋਲਮੈਂਟ ਜਿਹੜੀ ਘੱਟ ਗਈ ਹੈਗੀ ਆ। ਹਾਈਐਸਟ ਪਰਸੈਂਟ ਜਿਹੜੀ ਡਿਕਲਾਈਨ ਹੋਈ ਆ ਸਿਸਕਿਊਸ ਜਿਹੜਾ ਕਾਲਜ ਹੈਗਾ ਨਾਰਥ ਮੋਸਟ ਪਾਰਟ ਆਫ ਜਿਹੜਾ ਸਟੇਟ ਦਾ, 56% ਸਟੂਡੈਂਟ ਦੀ ਐਨਰੋਲਮੈਂਟ ਘਟੀ ਆ ਉੱਥੇ। ਪਹਿਲਾਂ 395 ਹੁੰਦੇ ਸੀ ਸਨ 2019 'ਚ, ਅਤੇ ਉਹ ਘੱਟ ਕੇ 1353 ਰਹਿ ਗਈ ਆ। ਨੈਕਸਟ ਜਿਹੜਾ ਹਾਈਐਸਟ ਡਰੋਪ ਜਿਹੜਾ ਏਰੀਆ ਹੈ ਜਿੱਥੇ ਪੰਜਾਬੀ ਕਮਿਊਨਿਟੀ ਵੀ ਬਹੁਤ ਰਹਿੰਦੀ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਲੋਕ ਕਿਉਂ ਨਹੀਂ ਕਾਲਜਸ ਜਾਂਦੇ ਹੈਗੇ। ਰੀਡਲੀ ਕਾਲਜ ਆ ਸੈਂਟਰਲ ਵੈਲੀ 'ਚ, ਉੱਥੇ 39.5% ਡਿਕਲਾਈਨ ਹੋਈ ਆ ਸਟੂਡੈਂਟਸ ਦੀ। ਸੈਂਟਾ ਐਨਾ ਕਾਲਜ ਔਰੇਂਜ ਕਾਉਂਟੀ ਦੇ ਵਿੱਚ 34% ਜਿਹੜਾ ਡਰੋਪ ਹੋਇਆ। ਮੀਰਾ ਕੋਸਟਾ ਕਾਲਜ ਸੈਨ ਡੀਗੋ ਕਾਉਂਟੀ ਦੇ ਵਿੱਚ 28% ਡਰੋਪ ਹੋਇਆ। ਸੋ ਜੇ ਇਹ ਸਿਚੁਏਸ਼ਨ ਚੱਲਦੀ ਰਹੀ, ਕਿਉਂਕਿ ਉਹ ਸਟੂਡੈਂਟ ਦੇ ਹਿਸਾਬ ਨਾਲ ਗਵਰਨਮੈਂਟ ਜਿਹੜੀ ਆ ਫਾਈਨੈਂਸ਼ੀਅਲ ਸਪੋਰਟ ਕਰਦੀ ਆ ਇਹ ਕਾਲਜਸ ਦੇ ਸਟੂਡੈਂਟਸ ਨੂੰ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨਾਂ ਦੀ ਫੀਸ ਤਾਂ ਬਹੁਤ ਹੁੰਦੀ ਆ, ਜਿਹੜੇ ਆਮ ਸਟੂਡੈਂਟਸ ਜਿਹੜੇ ਇੱਥੇ ਦੇ ਰੈਜ਼ੀਡੈਂਟ ਆ ਉਹਨਾਂ ਦੀ ਤਾਂ $15 ਪਰ ਯੂਨਿਟ ਜਿਹੜੀ ਫੀਸ ਹੁੰਦੀ ਆ, ਤੇ ਕਈ ਕਾਲਜਸ ਨੇ ਇਹ ਫੀਸ ਮਾਫ ਵੀ ਕਰ ਦਿੱਤੀ ਸੀ ਪਿਛਲੇ ਸਾਲਾਂ ਦੇ ਦੌਰਾਨ। ਕੈਲੀਫੋਰਨੀਆ ਕਮਿਊਨਿਟੀ ਕਾਲਜ ਦੇ ਚਾਂਸਲਰ ਈਲੋਏ ਔਰਟੇਜ਼
ਓਕਲੇ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਵੱਡੀ ਪ੍ਰੋਬਲਮ ਸਾਡੇ ਲਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੀ ਆ, ਕਿਉਂਕਿ $2.2 ਬਿਲੀਅਨ ਫੈਡਰਲ ਸਟਿਮੂਲਸ ਪੈਕੇਜ ਜਿਹੜਾ ਕਾਂਗਰਸ ਨੇ ਅਪਰੂਵ ਕੀਤਾ ਆ, ਉਹ ਕਾਲਜਾਂ ਨੂੰ ਜਿਹੜੇ ਪੈਸੇ ਮਿਲਣੇ ਆ ਉਸ ਐਨਰੋਲਮੈਂਟ ਬੇਸ ਦੇ ਉੱਤੇ ਮਿਲਣੇ ਆ, ਨਾ ਕਿ ਵੈਸੇ ਵੀ ਹਾਂ ਇਹ ਕਾਲਜ ਹੈਗਾ ਇਹਨੂੰ ਇੰਨੇ ਪੈਸੇ ਦੇ ਦਿਓ। ਜੀ ਬਿਲਕੁਲ, ਨੋ ਡਾਊਟ ਹਰਜੋਤ ਸਿੰਘ ਜੀ, ਕੋਵਿਡ-19 ਦੇ ਕਰਕੇ ਬੱਚਿਆਂ ਦੇ ਵਿੱਚ ਪੜ੍ਹਾਈ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਜਾਂ ਚੇਂਜਸ ਜਿਹੜੇ ਉਹਨਾਂ ਨੂੰ ਦੇਖਣੇ ਪਏ ਆ। ਇਨ ਪਰਸਨ ਕਲਾਸਿਸ ਬੰਦ ਹੋਣ ਕਰਕੇ ਉਹਨਾਂ ਦੇ ਵੀ ਉਸ ਸੋਚ ਦੇ ਉੱਤੇ ਵੀ ਜਿਹੜਾ ਉਹ ਫਰਕ ਪਿਆ, ਉੱਤੇ ਟੀਚਰਸ ਆ ਕਿੱਦਾਂ ਕਰਦੇ ਆ, ਕਿਵੇਂ ਹੁੰਦਾ ਆ, ਉਸ ਦੇ ਉੱਤੇ ਵੀ ਬੜੇ ਆਪਾਂ ਤਬਦੀਲੀਆਂ ਜਿਹੜੀਆਂ ਉਹ ਦੇਖੀਆਂ ਹੈਗੀਆਂ ਆ। ਸੋ ਪਰ ਇਹ ਆ ਵੀ ਬੈਟਰ ਆ ਵੀ ਆਪਾਂ ਇਹਨਾਂ ਕਾਲਜਸ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਉਹ ਘੱਲੀਏ। ਦੇਖੋ ਬਾਹਰਲੇ ਮੁਲਕਾਂ 'ਚ ਆਏ ਆ, ਆਪਣੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਭਵਿੱਖ ਨੂੰ ਜਿਹੜਾ ਉਹ ਸਵਾਰਨ ਦੇ ਲਈ। ਅਤੇ ਪਹਿਲੋਂ ਹਰਜੋਤ ਸਿੰਘ ਜੀ ਹੁੰਦਾ ਸੀ, ਵੀ ਅੱਜ ਤੋਂ 20 ਸਾਲ ਪਹਿਲਾਂ ਵੀ ਤੁਸੀਂ ਹਾਈ ਸਕੂਲ ਵੀ ਕੀਤਾ ਹੈ ਅਤੇ ਤੁਹਾਨੂੰ ਕੋਈ ਨਾ ਕੋਈ ਜੋਬ ਜਿਹੜੀ ਉਹ ਮਿਲ ਜਾਂਦੀ ਸੀ, ਅਤੇ ਕੁਛ ਨਾ ਕੁਛ ਜਿਹੜਾ ਉਹ ਫਿਰ ਵੀ ਤੁਹਾਡਾ ਕਰੀਅਰ ਕਿਤੇ ਨਾ ਕਿਸੇ ਪਾਸੇ ਨੂੰ ਜਿਹੜਾ ਉਹ ਤੁਰ ਜਾਂਦਾ ਸੀ। ਪਰ ਹੁਣ ਅੱਜ ਦਾ ਜ਼ਮਾਨਾ ਅਮਰੀਕਾ ਦੇ ਵਿੱਚ ਵੀ, US ਦੇ ਵਿੱਚ ਵੀ ਇਹ ਸਥਿਤੀ ਜਿਹੜੀ ਉਹ ਬਣ ਰਹੀ ਆ ਵੀ ਤੁਹਾਡੇ ਕੋਲ ਬੈਚਲਰਸ ਡਿਗਰੀ ਐਟਲੀਸਟ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਉਹ ਹੋਣੀ ਹੀ ਚਾਹੀਦੀ ਆ, ਅਨਲੈਸ ਤੁਸੀਂ ਬਿਜ਼ਨਸ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਹੇ। ਹੁਣ ਤਾਂ ਬਿਜ਼ਨਸ ਵਾਲੇ ਵੀ ਤਕਰੀਬਨ ਸਾਰੇ ਹੀ MBA ਵੱਲ ਨੂੰ ਜਿਹੜੇ ਆ ਬਿਜ਼ਨਸ ਮੈਨੇਜਮੈਂਟ ਵੱਲ ਨੂੰ ਜਿਹੜਾ ਉਹ ਤੁਰ ਰਹੇ ਨੇ, ਉੱਧਰ ਨੂੰ ਉਹ ਜਾ ਰਹੇ ਨੇ। ਸੋ ਸਥਿਤੀਆਂ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਚੇਂਜਸ ਹੋ ਰਹੀਆਂ ਆ, ਕਰੀਅਰ ਵਾਈਜ਼ ਕੱਟ ਥਰੋਟ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਬਣ ਰਿਹਾ ਆ, ਅਤੇ ਇਵੈਂਚੁਅਲੀ ਉਸੇ ਨੂੰ ਹੀ ਅਪਰ ਹੈਂਡ ਜਿਹੜਾ ਉਹ ਮਿਲਣਾ ਆ, ਜਿਹਦੇ ਕੋਲ ਇੱਕ ਤਾਂ ਟੈਲੈਂਟ ਜਿਹੜਾ ਉਹ ਉਸ ਚੀਜ਼ ਦੇ ਪ੍ਰਤੀ ਜਿਹੜਾ ਹੋਵੇ, ਅਤੇ ਨਾਲ ਫਿਰ ਸਪੋਰਟਿੰਗ ਇਹ ਚੀਜ਼ਾਂ ਦੇ ਲਈ। ਨੋ ਡਾਊਟ ਅਜੇ ਵੀ ਕਈ ਥਾਵਾਂ ਦੇ ਉੱਤੇ ਤੁਹਾਡੀ ਡਿਗਰੀ ਇੰਨੀ ਜ਼ਿਆਦਾ ਜਿਹੜੀ ਉਹ ਮਾਇਨੇ ਨਹੀਂ ਰੱਖਦੀ ਹੁੰਦੀ, ਪਰ ਸਟਿਲ ਇਟਸ ਬੈਟਰ ਟੂ ਹੈਵ ਇਟ ਦੈਨ ਨਾਟ ਟੂ ਹੈਵ ਇਟ। ਇਹ ਚੀਜ਼ ਜਿਹੜੀ ਆਪਾਂ ਨੂੰ ਜ਼ਰੂਰ ਸਮਝਣ ਦੀ ਜਿਹੜੀ ਉਹ ਜ਼ਰੂਰ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਕਾਲਜਸ 2 ਈਅਰ ਡਿਗਰੀ ਹੁੰਦੀ ਆ, ਆਪਾਂ ਦੇਖਦੇ ਹਾਂ ਵੀ ਇਹ ਕਈ ਵਾਰੀ ਕੀ ਹੁੰਦਾ ਨਾ, ਜਦੋਂ ਤੁਸੀਂ ਸਾਰੇ ਹੀ ਇੱਕ ਫੀਲਡ 'ਚ ਚੱਲ ਜਾਂਦੇ ਆ। ਹੁਣ ਪੰਜਾਬੀਆਂ ਦਾ ਪੂਰਾ ਜ਼ੋਰ ਟਰੱਕਿੰਗ ਵੱਲ ਨੂੰ ਲੱਗਾ ਹੋਇਆ ਆ, ਹਾਈ ਸਕੂਲ ਤੋਂ ਸਿੱਧੇ ਟਰੱਕਿੰਗ ਵੱਲ ਨੂੰ ਜਾਈ ਜਾਂਦੇ। ਇੰਡੀਆ ਤੋਂ ਵੀ ਜਿਹੜੇ ਆਉਂਦੇ ਆ ਉਹ ਕੋਈ ਪੜ੍ਹਨ 'ਚ ਇੰਟਰਸਟ ਨਹੀਂ ਰੱਖਦੇ। ਮੈਂ ਬਹੁਤ ਸਾਲਾਂ ਤੋਂ ਕਹਿੰਦਾ ਆ ਰਿਹਾ, ਆਉਣ ਵਾਲੇ ਜਿਹੜੇ 10-15 ਸਾਲ ਆ ਇਹ ਟਰੱਕਿੰਗ ਇੰਡਸਟਰੀ ਮਰਨੀ ਆ। ਮਰਨੀ ਇਸ ਹਿਸਾਬ ਨਾਲ ਹੈ ਵੀ ਆਟੋਮੈਟਿਕ ਸਾਰਾ ਕੁਛ ਹੋਣਾ ਹੈਗਾ ਆ। ਆਪਾਂ ਦੇਖ ਰਹੇ ਹਾਂ ਕਿਸ ਤਰ੍ਹਾਂ ਜਿਹੜੀ ਟਰੱਕਿੰਗ ਜਿਹੜੀਆਂ ਕੰਪਨੀਆਂ ਗੂਗਲ ਹੋਰ ਟੈਸਲਾ ਹੋਰ ਜਿਹੜੇ ਰਲ ਕੇ ਕਿਸ ਤਰ੍ਹਾਂ ਆਟੋਮੈਟਿਕ ਟਰੱਕਨ 'ਤੇ ਜਾ ਰਹੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਇਹ ਕੋਈ ਬੜਾ ਔਖਾ ਨਹੀਂ ਹੁੰਦਾ। ਆਪਾਂ ਟਰੇਡਸ ਵਾਲੇ ਦੇਖੀਏ ਰਾਜਕਨਵੀਰ ਸਿੰਘ ਜੀ, ਮੈਂ ਦੇਖਦਾ ਜਿਹੜੇ ਆਮ ਟਰੇਡਰਸ ਹੈਗੇ, ਕੋਈ ਏਅਰ ਕੰਡੀਸ਼ਨ ਠੀਕ ਕਰਨ ਵਾਲਾ, ਪਲੰਬਰ ਆ, ਸੋ ਇੱਦਾਂ ਦੇ ਜਿਹੜੇ ਟਰੇਡ ਵਾਲੇ ਆ ਉਹ ਟਰੱਕਰਸ ਨਾਲੋਂ ਵੀ ਜ਼ਿਆਦਾ ਪੈਸੇ ਬਣਾਉਂਦੇ ਆ। ਕਿਤੇ ਤੁਸੀਂ ਘਰ ਸੱਦ ਕੇ ਦੇਖਿਓ, ਆਉਣ ਦੇ $80 ਲੈਂਦੇ ਆ, ਉਹ ਤੋਂ ਬਾਅਦ ਉਹ ਕਿੰਨੇ ਪੈਸੇ ਬਣਾਉਂਦੇ ਆ। ਸੋ ਫਿਊਚਰ 'ਚ ਆਉਣ ਵਾਲੇ ਸਾਲਾਂ 'ਚ ਜਿਹੜਾ ਸੋਲਰ ਪਾਵਰ ਆ, ਸੋਲਰ ਐਨਰਜੀ ਤੇ ਕੋਰਸਿਸ ਬਹੁਤ ਸਟਾਰਟ ਹੋਣੇ ਆ। ਬਿਲੀਅਨਸ ਟ੍ਰਿਲੀਅਨਸ ਆਫ ਡਾਲਰ ਜਿਹੜੀ ਗਵਰਨਮੈਂਟ ਆ ਉਹ ਸਪੈਂਡ ਕਰਨ ਜਾ ਰਹੀ ਹੈ ਇੱਦਾਂ ਦੇ ਫੀਲਡ ਤੇ। ਸੋ ਉੱਧਰ ਵੀ ਜਾ ਸਕਦੇ ਆ। ਸੋ ਜੇ ਕਿਸੇ ਨੇ ਕਾਲਜ ਦੀ ਯੂਨੀਵਰਸਿਟੀ ਦੀ ਡਿਗਰੀ ਨਹੀਂ ਕਰਨੀ ਤਾਂ ਕਾਲਜ 2 ਈਅਰ ਇੱਦਾਂ ਦਾ ਕਰ ਸਕਦਾ, ਟ੍ਰੇਡ ਦੇ ਕੋਰਸ ਕਰ ਸਕਦਾ, ਕਿਉਂਕਿ ਆਲਮੋਸਟ ਫ੍ਰੀ ਆਂਗਾ। ਸੋ ਪੜ੍ਹਨਾ ਜ਼ਰੂਰ ਚਾਹੀਦਾ, ਹਰ ਇੱਕ ਫੀਲਡ ਦੇ ਵਿੱਚ ਹੋਣੇ ਚਾਹੀਦੇ ਹੈਗੇ ਆ, ਨਾ ਕਿ ਇੱਕੋ ਪਾਸੇ ਵੀ। ਜਦੋਂ ਡੈਡ ਹੋਇਆ ਫਿਰ ਕੀ ਬਣੂਗਾ, ਹਨਾ। ਆਪਾਂ ਕਈ ਇੰਡਸਟਰੀਆਂ ਡੈਡ ਹੁੰਦੀਆਂ ਦੇਖੀਆਂ, ਬੜੀਆਂ। ਟੈਕਸੀ ਇੰਡਸਟਰੀ ਕਰਦੇ ਸੀ ਕਿ ਕਿਸ ਤਰ੍ਹਾਂ ਕੋਡੈਕ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੁੰਦੀ ਸੀ, ਐਨ ਟ੍ਰੈਸ਼ ਹੋ ਗਈ ਆ, ਖਤਮ ਹੋ ਗਈ। ਦੇਖ ਲਓ ਬਿਲਕੁਲ ਜੀ, ਜਦੋਂ ਤੋਂ ਸਮਾਰਟਫੋਨ ਆਏ ਆ, ਹੁਣ ਦੂਜੇ DSLR ਕੈਮਰੇ ਵਾਲਾ ਦਾ ਵੀ ਕੰਮ ਜਿਹੜਾ ਉਹ ਘਟਿਆ ਆ। ਜਿੰਨੇ ਕੋਈ ਪ੍ਰੋਫੈਸ਼ਨਲੀ ਕਰਨਾ ਹੈ ਉਹੀ ਆ, ਨਹੀਂ ਤਾਂ ਅੱਗੇ ਹਰ ਇੱਕ ਜਣਾ ਉਹੀ ਲੈਂਦਾ ਸੀ। ਹੁਣ ਤੁਹਾਡੇ ਫੋਨ ਦੇ ਵਿੱਚ ਹੀ ਉਹ ਇੰਡਸਟਰੀ ਨੂੰ ਇੱਕ ਹਿਸਾਬ ਦੇ ਨਾਲ ਠੱਪ ਹੋ ਗਿਆ। ਕੋਡੈਕ ਵਾਲੇ ਫਿਲਮਾਂ ਦੇ ਉੱਤੇ ਤੁਹਾਡੇ ਦੇਖੋ ਪ੍ਰਿੰਟ ਕਰਕੇ ਕੱਢਦੇ ਸੀਗੇ, ਹੁਣ ਕੰਪਨੀ ਲੱਭਦੀ ਹੋਈ ਉਹ ਕਿਸੇ ਪਾਸੇ ਨਹੀਂ। ਆਈ ਥਿੰਕ ਰੀਸੈਂਟਲੀ ਆਪਾਂ ਦੇਖਿਆ ਸੀਗਾ ਵੀ ਉਹ ਵੈਂਟੀਲੇਟਰ ਵਾਲੇ ਪਾਸੇ ਲੱਗੇ ਸੀ ਬਣਾਉਣ, ਉਹਨਾਂ ਨੂੰ ਕੁਛ ਨਾ ਕੁਛ ਜਿਹੜੇ ਉਸ ਪਾਸੇ ਵੱਲ ਨੂੰ ਇਨਵੈਸਟਮੈਂਟ ਉਹਨਾਂ ਨੇ ਉੱਧਰ ਉਹ ਕੀਤੀ ਸੀਗੀ। ਅਤੇ ਆਪਾਂ ਟੈਕਸੀ ਇੰਡਸਟਰੀ ਦੇਖੀ ਆ, ਊਬਰ ਲਿਫਟ ਦੇ ਆਉਣ ਦੇ ਨਾਲ ਮੈਡੈਲੀਅਨਸ ਦੀ ਕੀਮਤ ਜਿਹੜੀ ਆ ਬਿਲਕੁਲ ਜਿਹੜੀ ਉਹ ਭੁੰਜੇ ਜਿਹੜੀ ਉਹ ਡਿੱਗ ਗਈ ਹੈਗੀ ਆ। ਸੋ ਇੰਡਸਟਰੀਜ਼ ਚੇਂਜ ਹੁੰਦੀਆਂ ਜਾਂਦੀਆਂ ਆ। ਸੋ ਆਪਾਂ ਨੂੰ ਸਮੇਂ ਦੇ ਹਾਣੀ ਜਿਹੜਾ ਉਹ ਬਣਨਾ ਚਾਹੀਦਾ ਆ। ਨਾਲੇ ਇਕੱਲਾ ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਪਾਸੇ ਦੇ ਇੰਡਸਟਰੀ, ਇਕੱਲੇ ਡਾਕਟਰੀ ਪੇਸ਼ੇ, ਲਾਇਰ, ਆਪਾਂ ਨੂੰ ਸਿਵਲ ਸਰਵਿਸਿਜ਼ ਦੇ ਵਿੱਚ, ਗੌਰਮੈਂਟ ਦੇ ਵਿੱਚ ਬੰਦੇ, ਹਰ ਇੱਕ ਪਾਸੇ ਆਪਾਂ ਨੂੰ ਜਿਹੜੇ ਆਪਣੇ ਲੋਕ ਜਿਹੜੇ ਉਹ ਚਾਹੀਦੇ ਆ। ਸੋ ਉਹਦਾ ਫਾਇਦਾ ਆਪਾਂ ਨੂੰ ਇਹੀ ਹੁੰਦਾ ਵੀ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਉਹ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਆ, ਉਹ ਜਿਹੜੇ ਲੋਕ ਆ ਉੱਥੇ ਤੱਕ ਜਿਹੜਾ ਉਹ ਪਹੁੰਚਾ ਸਕਦੇ ਆ। ਹੱਲ ਹੁੰਦੇ ਆ ਕਿ ਨਹੀਂ ਹੁੰਦੇ ਉਹ ਅਗਲੀ ਕਦਮ ਹੁੰਦਾ ਆ, ਪਰ ਇਹ ਆ ਵੀ ਪਹਿਲੇ ਤੱਕ ਆਪਣੀ ਪੌੜੀ ਦੇ ਉੱਤੇ ਪੈਰ ਧਰਨ ਨੂੰ ਜਿਹੜੀ ਥਾਂ ਆ
ਉਹ ਮਿਲਣੀ ਜਿਹੜੀ ਆਪਾਂ ਨੂੰ ਚਾਹੀਦੀ ਹੁੰਦੀ ਆ। ਤੇ ਇੱਕ ਵਾਰੀ ਫਿਰ ਦੱਸ ਜੀ, ਕੱਲ ਨੂੰ ਜਿਹੜਾ ਟਰੱਕਰਸ ਦਾ ਜਿਹੜਾ ਮੁੱਦਾ ਚੱਲ ਰਿਹਾ ਆ ਉਸ ਦੇ ਉੱਤੇ ਆਪਾਂ ਕੱਲ ਨੂੰ ਜਿਹੜੀਆਂ ਉਹ ਕਾਲਸ ਲੈਣੀਆਂ ਮੰਗਲਵਾਰ ਨੂੰ ਸਵੇਰੇ 9:30 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਸੋ ਉਦੋਂ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕੋਗੇ। ਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।